ਕੀ ਸਥਿਤੀ ਜਿਹੜੀ ਇਸ ਟਾਈਮ ਚੱਲ ਰਹੀ ਆ? ਜੌਬ ਕੱਟਸ ਦੀ ਜਿਹੜੀ ਚਰਚਾ ਬਹੁਤ ਵੱਡੇ ਪੈਮਾਨੇ ਤੇ ਪੱਧਰ ਤੇ ਹੋ ਰਹੀ। ਮਾਰਕ ਕਾਰਨੀ ਲਿਬਰਲ ਪਲੇਟਫਾਰਮ ਤੋਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇਲੈਕਟ ਹੋਏ ਆ। ਜਿਹੜੀ ਉਹਨਾਂ ਦੀ ਪੋਲੀਟੀਕਲ ਅਲਾਈਨਮੈਂਟ ਹੈ, ਜਦੋਂ ਪੋਲੀਟੀਕਲ ਸਪੈਕਟਰਮ ਦੇ ਉੱਤੇ ਲੋਕੀ ਗੱਲ ਕਰਦੇ ਆ, ਉਹ ਬਾਕੀ ਲਿਬਰਲਸ ਜਿੰਨੇ ਲੈਫਟ ਨਹੀਂ ਹੈਗੇ, ਉਹ ਥੋੜੇ ਉਹਨਾਂ ਨੂੰ ਸੈਂਟਰਿਸਟ ਮੰਨਿਆ ਜਾਂਦਾ। ਸੋ ਜਿਹੜੇ ਮਾਰਕ ਕਾਰਨੀ ਹੋਣੀ ਆ, ਉਹ ਫੇਰ ਵੀ ਥੋੜਾ ਜਿਹਾ ਉਹਨਾਂ ਨੂੰ ਇਦਾਂ ਹੈ ਵੀ ਬਿਜ਼ਨਸ ਓਰੀਐਂਟਡ ਜ਼ਿਆਦਾ ਹੈ, ਬਿਜ਼ਨਸ ਫ੍ਰੈਂਡਲੀ ਜ਼ਿਆਦਾ ਹੈ, ਵੀ ਜਿਹੜਾ ਸਰਕਾਰ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਨਾ ਹੋਵੇ, ਉਹਨੂੰ ਘਟਾਇਆ ਜਾ। ਡੋਨਲਡ ਟਰੰਪ ਹੋਣਾ ਦਾ ਬਹੁਤ ਜ਼ਿਆਦਾ ਨਾਟੋ ਤੇ ਪ੍ਰੈਸ਼ਰ ਹੈਗਾ, ਲਗਭਗ 2016 ਤੋਂ। ਜਿਹੜੇ ਨਾਟੋ ਮੁਲਕ ਹੈ, ਉਹ ਜਿਹੜੀ ਆਪਣੀ ਸਪੈਂਡਿੰਗ ਹੈ ਉਹ 2% ਰਾਈਟ ਵੇ ਕਰ ਵੀ, ਜਿਹੜੀ ਕੈਨੇਡਾ ਦੀ ਨਾਟੋ ਦੇ ਵਿੱਚ ਜਿਹੜੀ ਉਹ ਆਪਣੀ GDP ਦਾ 1.26% ਵਰਤਦਾ। ਤੇ ਉਹਦੇ ਕਰਕੇ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਜਾਂ ਜਿਹੜੀਆਂ ਕੈਨੇਡੀਅਨ ਸਿਕਿਉਰਿਟੀ ਫੋਰਸਿਸ ਦੇ ਵਿੱਚ ਉਹਦਾ ਫਰਕ ਵੀ ਦਿਸ ਰਿਹਾ, ਕਰਕੇ ਤਨਖਾਹਾਂ ਨਹੀਂ ਉਨੀਆਂ ਵਧੀਆਂ, ਤਾਂ ਲੋਕੀ ਆਰਮੀ ਜੁਆਇਨ ਨਹੀਂ ਕਰ ਰਹੇ ਜਾਂ ਕੈਨੇਡੀਅਨ ਫੋਰਸਿਸ ਜੁਆਇਨ ਨਹੀਂ ਕਰ ਰਹੇ। ਈਵਨ ਜਿਹੜਾ ਇਨਫਰਾਸਟ੍ਰਕਚਰ ਵੀ ਹੈਗਾ, ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਹੈ, ਉਹ ਅਮਰੀਕਾ ਦੇ ਮੁਕਾਬਲੇ ਤਾਂ ਚਲੋ ਕਿਤੇ ਵੀ ਨਹੀਂ ਹੈਗਾ। ਸੋ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਕਾਫੀ ਚਿਰ ਤੋਂ ਜ਼ੋਰ ਸੀਗਾ ਵੀ ਉਹ 2% ਤੱਕ ਕੀਤੀ ਜਾਵੇ। ਹੁਣ ਆਲਰੇਡੀ ਫੈਡਰਲ ਲੈਵਲ ਤੇ ਜੌਬ ਕੱਟਸ ਸ਼ੁਰੂ ਹੋ ਗਏ ਆ, ਤੇ ਉਹਦੇ ਵਿੱਚ ਜਿਹੜੀਆਂ ਪ੍ਰੋਜੈਕਸ਼ਨਸ ਆ ਰਹੀਆਂ, ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਵੀ 2028 ਤੱਕ 60,000 ਫੈਡਰਲ ਗਵਰਨਮੈਂਟ ਦੀਆਂ ਜੌਬਸ ਆ ਜਿਹੜੀਆਂ ਉਹ ਚਲੇ ਜਾਣਗੀਆਂ। ਮਤਲਬ ਹੋ ਸਕਦਾ ਤੁਹਾਨੂੰ ਅਮਰੀਕਾ ਵਿੱਚ ਬਹਿ ਕੇ ਇਹ ਨੰਬਰ ਬੜਾ ਥੋੜਾ ਲੱਗੇ, ਪਰ ਜਦੋਂ ਆਪਾਂ ਕੈਨੇਡਾ ਦੀ 30 ਮਿਲੀਅਨ ਦੀ ਆਬਾਦੀ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚੋਂ ਫਿਰ ਜਿਹੜੀਆਂ ਫੈਡਰਲ ਜੌਬਾਂ ਦਾ ਕਿੰਨਾ ਕੁ ਪਰਸੈਂਟ ਹੈ, ਸੋ ਉਹਦੀ ਗੱਲ ਕਰਦੇ ਆ, ਉਹਦੇ ਨਾਲ ਵੀ ਇਹ ਜਿਹੜਾ 60,000 ਦਾ ਇੰਪੈਕਟ ਹੈ, ਇਹ ਬਹੁਤ ਜ਼ਿਆਦਾ ਵੱਡਾ ਹੈ। ਇਕਨੋਮੀ ਦਾ ਓਵਰਆਲ ਕੀ ਸਥਿਤੀ ਜਿਹੜੀ ਉਹ ਤੁਹਾਡੇ ਜਿਹੜੀ ਉਹ ਚੱਲ ਰਹੀ ਹੈ? ਕਿਉਂਕਿ ਟ੍ਰੇਡ ਡੀਲ ਦੇ ਉੱਤੇ ਬਹੁਤ ਕੁਝ ਡਿਪੈਂਡ ਹੋਣ ਵਾਲਾ ਹੈ। ਕੈਨੇਡੀਅਨ ਇਕਨੋਮੀ, ਅਮਰੀਕਨ ਇਕਨੋਮੀ ਦੇ ਉੱਤੇ, ਅਮਰੀਕਨ ਗੁੱਡਸ ਦੇ ਉੱਤੇ, ਅਮਰੀਕਨ ਮਾਰਕੀਟ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਆ। ਜੇ ਉਹ ਡੀਲ ਨਹੀਂ ਬਣਦੀ ਹੁਣ 1 ਅਗਸਤ ਤੱਕ, ਤਾਂ ਕੀ ਦੇਖ ਰਹੇ ਆ, ਕੀ ਉੱਥੇ ਹੋ ਰਿਹਾ, ਕੀ ਗੱਲਬਾਤ ਚੱਲ ਰਹੀ ਆ? ਅੰਦਰ ਖਾਤੇ ਕੀ ਹੋ ਰਿਹਾ ਹੋਊਗਾ, ਬਾਹਰ ਖਾਤੇ ਕੀ ਸੁਣਨ ਨੂੰ ਮਿਲ ਰਿਹਾ, ਦੇਖਣ ਨੂੰ ਮਿਲ ਰਿਹਾ? ਰਾਸ਼ਟਰਪਤੀ ਟਰੰਪ ਨੇ 1 ਅਗਸਤ ਦੀ ਡੈਡਲਾਈਨ ਦਿੱਤੀ ਹੋਈ ਹੈ ਵੀ ਜੇ 1 ਅਗਸਤ ਤੱਕ ਟ੍ਰੇਡ ਡੀਲ ਨਹੀਂ ਹੁੰਦੀ ਤਾਂ ਮੈਂ ਟੈਰਿਫ ਹੋਰ ਵਧਾ ਦੇਣੇ ਆ। ਮੈਨੂੰ ਲੱਗਦਾ ਕਹਿੰਦੇ ਵੀ ਅਪ ਟੂ 50% ਅਸੀਂ ਲੈ ਜਾਣੇ ਆ। ਉਹਦੇ ਵਿੱਚ ਜਿਹੜਾ ਦੂਜਾ ਗੱਲ ਹੈਗਾ ਵੀ ਜਾਪਾਨ ਨੇ, ਇੰਡੋਨੇਸ਼ੀਆ ਨੇ ਆਲਰੇਡੀ ਅਮਰੀਕਾ ਦੇ ਨਾਲ ਜਿਹੜੀਆਂ ਆਪਣੀਆਂ ਟ੍ਰੇਡ ਡੀਲਸ ਹੈਗੀਆਂ ਉਹ ਕਰ ਲਈਆਂ। ਯੂਰੋਪੀਅਨ ਯੂਨੀਅਨ ਦੀ ਟ੍ਰੇਡ ਡੀਲ ਵੀ ਆਲਮੋਸਟ ਕਹਿੰਦੇ ਵੀ ਸਿਰੇ ਚੜ੍ਹਨ ਵਾਲੀ ਆ, ਪਰ ਕੈਨੇਡਾ ਦੀ ਹਜੇ ਉੱਥੇ ਨਹੀਂ ਲੱਗ ਰਿਹਾ। ਸੋ ਪਹਿਲਾਂ ਅਸੀਂ ਆਸਵੰਦ ਸੀਗੇ। ਜਿਹੜੀ ਕੋਜ਼ਮਾ ਡੀਲ ਹੈਗੀ ਆ, ਉਹਦੇ ਕਰਕੇ ਜਿਹੜਾ ਕੈਨੇਡਾ US ਮੈਕਸੀਕੋ ਟ੍ਰੇਡ ਡੀਲ ਹੈਗੀ ਆ, ਸੋ ਉਹਦੇ ਕਰਕੇ ਕਾਫੀ ਜ਼ਿਆਦਾ ਸਟਿਲ ਜਿਹੜਾ ਵਪਾਰ ਆ ਉਹ ਚੱਲ ਰਿਹਾ ਹੈ। ਉਹਦੇ ਚ ਕੀ ਆ, ਸਟੀਲ ਤੇ ਆਟੋ ਨੂੰ ਜ਼ਿਆਦਾ ਇਫੈਕਟ ਕਰ ਰਿਹਾ। ਉਹਦੇ ਲਈ ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੀ ਕੀਤਾ ਵੀ ਜਿਹੜਾ ਸਟੀਲ ਚੀਨ ਤੋਂ ਆ ਰਿਹਾ ਜਾਂ ਹੋਰ ਮੁਲਕਾਂ ਤੋਂ ਆ ਰਿਹਾ, ਉਹਦੇ ਤੇ ਟੈਰਿਫਸ ਲਾਏ ਆ ਵੀ, ਤਾਂ ਕਰਕੇ ਜਿਹੜਾ ਕੈਨੇਡੀਅਨ ਸਟੀਲ ਨੂੰ ਕੈਨੇਡਾ ਦੇ ਵਿੱਚ ਹੀ ਖਪਾਇਆ ਜਾ ਸਕੇ। ਕਹਿੰਦੇ ਜਿਹੜਾ ਚੀਨ ਵਾਲਾ ਸਟੀਲ ਹੈਗਾ, ਕਿਉਂਕਿ ਉਹ ਸਸਤਾ ਸਟੀਲ ਹੈ, ਉਹ ਚੀਨ ਤੇ ਜਦੋਂ ਟੈਰਿਫ ਲਾਤੇ ਤਾਂ ਉਹ ਪਾਕਿਸਤਾਨ ਤੋਂ ਮੇਡ ਇਨ ਪਾਕਿਸਤਾਨ ਦੀ ਸਟੈਂਪ ਲੱਗ ਕੇ ਜਾਂ ਟਰਕੀ ਤੋਂ ਮੇਡ ਇਨ ਟਰਕੀ ਦੀ ਸਟੈਂਪ ਲੱਗ ਕੇ ਕੈਨੇਡਾ ਦੇ ਵਿੱਚ ਆ ਰਿਹਾ ਸੀਗਾ। ਤੇ ਹੁਣ ਇਹਨਾਂ ਨੇ ਉਹਦੇ ਤੇ ਵੀ ਕ੍ਰੈਕ ਡਾਊਨ ਸ਼ੁਰੂ ਕੀਤਾ ਵੀ ਨਹੀਂ, ਜਿਹੜਾ ਸੀ ਚੀਨ ਤੋਂ ਜਿਹੜਾ ਸਟੀਲ ਆਉਣਾ ਵੀ ਉਹ ਇਦਾਂ ਉਹਨੂੰ ਰੋਕਿਆ ਜਾਵੇ, ਤੇ ਜਿਹੜਾ ਕੈਨੇਡੀਅਨ ਮੈਨੂਫੈਕਚਰਿੰਗ ਆ ਉਹ ਕੈਨੇਡੀਅਨ ਸਟੀਲ ਨੂੰ ਵਰਤਣਾ ਸ਼ੁਰੂ ਕਰੇ, ਤਾਂ ਕਰਕੇ ਫਿਰ ਉਹ US ਤੋਂ ਡਿਪੈਂਡੈਂਸ ਘਟਾਈ ਜਾਵੇ। ਜਿਹੜੇ ਕਾਰੋਬਾਰੀ ਸੀਗੇ ਹਰਜੀਤ ਸਿੰਘ ਢੱਡਾ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। 51 ਸਾਲ ਉਹਨਾਂ ਦੀ ਉਮਰ ਸੀ। ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਅਮਨ ਤੇ ਦਿਗਵਿਜੇ, 2 ਜਣੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀਗੇ। ਹੁਣ ਇੱਕ ਲੇਟੈਸਟ ਹੋਰ 22 ਸਾਲਾ ਸ਼ਾਹੀਲ, ਉਹਨੂੰ 15 ਜੁਲਾਈ ਨੂੰ ਜਿਹੜਾ ਸਰੀ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਪਹਿਲੇ ਆਪਾਂ ਪਾਰਟ ਦੇ ਵਿੱਚ ਜਦੋਂ ਗੱਲ ਕਰ ਰਹੇ ਸੀ ਕੈਨੇਡੀਅਨ ਸੋਵਰਨਿਟੀ ਦੀ, ਆਪਾਂ ਜਿਹੜੀ ਉਸ ਦੇ ਵਿੱਚ ਤੁਸੀਂ ਚਰਚਾ ਜਿਹੜੀ ਉਹ ਨਾਲ ਛੇੜੀ ਸੀਗੀ, ਭਾਈ ਨਿੱਜਰ ਹੁਣਾਂ ਦਾ ਜਿਹੜਾ ਅਸੈਸੀਨੇਸ਼ਨ ਹੁੰਦੀ ਆ, ਉਹ ਵੀ ਕੈਨੇਡੀਅਨ ਸੋਵਰਨਿਟੀ ਦੇ ਨਾਲ ਆ ਕੇ ਜੁੜਦੀ ਆ। ਜਦ ਇਹ ਪਤਾ ਲੱਗਦਾ ਵੀ ਬਾਹਰਲੇ ਮੁਲਕ ਦੇ ਜਿਹੜੇ ਸਰਗਨਾ ਆ, ਉੱਥੋਂ ਦੀਆਂ ਜਿਹੜੀਆਂ ਕਹਿ ਸਕਦੇ ਆ ਵੀ ਸਰਕਾਰਾਂ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਬੰਦਿਆਂ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਆ। ਉਸ ਤੋਂ ਇਲਾਵਾ ਜਿਹੜਾ ਆਪਾਂ ਦੇਖਿਆ ਵੀ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਗੈਂਗ, ਉਹਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਜਿਹੜੀ ਮੰਗ ਆ, ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਛਿੜ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਧੜੱਲੇ ਦੇ ਨਾਲ ਇਦਾਂ ਜਿਹੜੇ ਕਤਲ ਕਰਦੇ ਨੇ, ਹੁਣ ਫੜੋ ਫੜਾਈ ਤਾਂ ਚਲੋ ਹੋ ਰਹੀ ਹੈ, ਚੰਗੀ ਗੱਲ ਆ। ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਆਪਾਂ ਵੱਧਦੀ ਨਜ਼ਰ ਆ ਰਹੀ ਆ? ਲੱਗਦਾ ਵੀ ਕੈਨੇਡਾ ਇਹੋ ਜਿਹੀਆਂ ਚੀਜ਼ਾਂ ਤੇ ਕੰਟਰੋਲ ਕਰ ਸਕੂਗਾ? ਹਾਂਜੀ, ਦੇਖੋ ਪਹਿਲਾਂ ਤਾਂ ਇਹ ਹੈ ਵੀ ਹੁਣ ਸਖਤੀ ਤਾਂ ਇਹ ਕਰ ਰਹੇ ਆ, ਜਿਹੜੇ ਈਵਨ ਦੋ ਕ੍ਰਾਈਮ ਵੱਧ ਰਿਹਾ ਦਿਨ ਬ ਦਿਨ, ਪਰ ਉਹਦੇ ਨਾਲ ਸਰਕਾਰ ਵੀ ਹਰਕਤ ਦੇ ਵਿੱਚ ਆਈ ਹੋਈ ਹੈ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਸ ਵਿੱਚ ਮੇਰੇ ਨਾਲ ਜੁੜਦੇ ਨੇ ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ, ਕੈਨੇਡਾ ਦੇ ਨਾਲ ਸੰਬੰਧਿਤ ਕੁਝ ਅਹਿਮ ਜਾਣਕਾਰੀਆਂ, ਕੁਝ ਖਬਰਾਂ ਜਿਹੜੀਆਂ ਆ ਉਸ ਦਾ ਆਪਾਂ ਐਨਾਲਿਸਿਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹਾਂ, ਗੱਲਬਾਤ ਉਸ ਬਾਰੇ ਕਰਦੇ ਹਾਂ। ਗੁਰਜਸਪਾਲ,
ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਾਜ ਕਰਨਵੀਰ ਸਿੰਘ, ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਗੁਰਜਸਪਾਲ ਸਿੰਘ, 1 ਅਗਸਤ ਆਉਣ ਵਾਲੀ ਆ, ਡੀਲਾਂ ਡੂਲਾਂ ਕਹਿੰਦੇ ਬੜੀਆਂ ਬਣਨੀਆਂ ਆ, ਨਹੀਂ ਬਣਨੀਆਂ, ਕੀ ਹੋਣਾ ਆ ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਟਰੰਪ ਹੁਣ ਉਹਨੂੰ ਲੈ ਕੇ ਕੀ ਸੋਚ ਚੱਲ ਰਹੀ ਹੈ ਉੱਥੋਂ ਦੇ ਪ੍ਰੀਮੀਅਰਸ ਦੀ, ਹੋਰ ਬਹੁਤ ਕੁਛ ਆ। ਜਿਹੜੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਸੀ, ਉਹਨਾਂ ਦੇ ਕਤਲ ਦੇ ਬਾਬਤ ਇੱਕ ਹੋਰ ਭਾਰਤੀ ਜਿਹੜਾ ਆ ਉਸ ਦੀ ਗ੍ਰਿਫਤਾਰੀ ਜਿਹੜੀ ਹੋਈ ਆ। ਸੋ ਕਾਫੀ ਕੁਛ ਇਸ ਮੌਕੇ ਚੱਲ ਰਿਹਾ ਆ। ਕਈ ਅਪਡੇਟਸ ਜਿਹੜੀਆਂ ਉਹ ਆਪਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀਆਂ ਜਿਹੜੀਆਂ ਉਹ ਕਰਨੀਆਂ ਆ। ਅੱਛਾ, ਸ਼ੁਰੂਆਤ ਆਪਾਂ ਕਰ ਲੈਂਦੇ ਆ। ਮਾਈਕ ਕਾਰਨੀ ਜਦ ਪ੍ਰਧਾਨ ਮੰਤਰੀ ਬਣੇ ਹੋਣੇ ਆ, ਇਸ ਵਾਰ ਬਹੁਮਤ ਵੀ ਉਹਨਾਂ ਨੂੰ ਬੈਟਰ ਮਿਲੀ ਪਹਿਲਾਂ ਦੇ ਜਿਹੜੇ ਉਹ ਮੁਕਾਬਲੇ। ਜਿੱਤ ਕੇ ਹਾਰੇ ਮਹਿਸੂਸ ਨਹੀਂ ਕਰ ਰਹੇ? ਫੈਡਰਲ ਜੌਬਸ ਕੱਟ ਦਾ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਰੌਲਾ ਪੈ ਰਿਹਾ ਆ। ਟਰੰਪ ਹੁਣਾਂ ਨੇ ਨਾਟੋ ਵਾਲਿਆਂ ਦੀ ਬਾਂਹ ਮਰੋੜੀ ਆ ਵੀ 5% ਤੁਹਾਨੂੰ ਜਿਹੜਾ ਡਿਫੈਂਸ ਦੇ ਉੱਤੇ ਆਪਣੀ GDP ਦਾ ਜਿਹੜਾ ਉਹ ਸਪੈਂਡ ਕਰਨਾ ਆ, ਤੇ ਕਹਿੰਦੇ ਵੀ ਇਹ ਕਾਫੀ ਸਟਿਫ ਪ੍ਰਾਈਸ ਆ ਇਸ ਟਾਈਮ ਪੇ ਕਰਨ ਦੇ ਲਈ। ਕੀ ਚੱਲ ਰਿਹਾ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਕੈਨੇਡਾ ਦੀ ਇਕੋਨਮੀ ਨੂੰ ਲੈ ਕੇ ਕੈਨੇਡੀਅਨਸ ਤੇ ਬਾਹਰਲੇ ਤੁਹਾਡੇ ਜਿਹੜੇ ਗਵਾਂਢੀ ਆਪਾਂ ਜਿੱਦਾਂ ਅਮਰੀਕਾ ਵਾਲੇ, ਉਹ ਵੀ ਜਿਹੜੇ ਨਜ਼ਰ ਰੱਖਦੇ ਆ ਕੀ ਕੁਝ ਹੋ ਰਿਹਾ ਹੈ। ਸੋ ਕੀ ਸਥਿਤੀ ਜਿਹੜੀ ਇਸ ਟਾਈਮ ਚੱਲ ਰਹੀ ਆ? ਜੌਬ ਕੱਟਸ ਦੀ ਜਿਹੜੀ ਚਰਚਾ ਬਹੁਤ ਵੱਡੇ ਪੈਮਾਨੇ ਤੇ ਪੱਧਰ ਤੇ ਹੋ ਰਹੀ ਜੀ, ਸੋ ਇਹਦੇ ਚ ਨਾ 2-3 ਚੀਜ਼ਾਂ ਇਕੱਠੀਆਂ ਹੋ ਗਈਆਂ। ਸੋ ਪਹਿਲੀ ਗੱਲ ਤਾਂ ਵੀ ਮਾਰਕ ਕਾਰਨੀ, ਇਵਨ ਦੋ ਲਿਬਰਲ ਪਲੇਟਫਾਰਮ ਤੋਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇਲੈਕਟ ਹੋਏ ਆ, ਜਿਹੜਾ ਜਿਹੜੀ ਉਹਨਾਂ ਦੀ ਪੋਲੀਟੀਕਲ ਅਲਾਈਨਮੈਂਟ ਹੈ, ਜਦੋਂ ਪੋਲੀਟੀਕਲ ਸਪੈਕਟਰਮ ਦੇ ਉੱਤੇ ਲੋਕੀ ਗੱਲ ਕਰਦੇ ਆ, ਸੋ ਉਹ ਬਾਕੀ ਲਿਬਰਲਸ ਜਿੰਨੇ ਲੈਫਟ ਨਹੀਂ ਹੈਗੇ, ਉਹ ਥੋੜੇ ਉਹਨਾਂ ਨੂੰ ਸੈਂਟਰਿਸਟ ਮੰਨਿਆ ਜਾਂਦਾ। ਸੋ ਉਹ ਜਿਵੇਂ ਕਿਹੜੀ ਲਿਬਰਲ ਜਾਂ ਆਪਾਂ ਤੁਹਾਡੇ ਅਮਰੀਕਾ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪੋਲਿਟਿਕਸ ਹੁੰਦੀ ਹੈ ਨਾ, ਵੀ ਉਹਦੇ ਵਿੱਚ ਹੁੰਦਾ ਵੀ ਯਾਰ ਤੁਸੀਂ ਸਰਕਾਰ ਇਨਵੈਸਟ ਕਰੇ, ਸਰਕਾਰ ਦਾ ਦਖਲ। ਜਿਹੜੇ ਮਾਰਕ ਕਾਰਨੀ ਹੋਣੀ ਆ, ਉਹ ਫੇਰ ਵੀ ਥੋੜਾ ਜਿਹਾ ਉਹਨਾਂ ਨੂੰ ਇਦਾਂ ਹੈ ਵੀ ਉਹ ਬਿਜ਼ਨਸ ਓਰੀਐਂਟਡ ਜ਼ਿਆਦਾ ਹੈ, ਬਿਜ਼ਨਸ ਫਰੈਂਡਲੀ ਜ਼ਿਆਦਾ ਹੈ, ਵੀ ਜਿਹੜਾ ਸਰਕਾਰ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਨਾ ਹੋਵੇ, ਉਹਨੂੰ ਘਟਾਇਆ ਜਾਵੇ। ਸੋ ਇੱਕ ਤਾਂ ਇਹ ਮੈਂ ਵੈਸੇ ਇਹ ਗੱਲ ਦਿਮਾਗ 'ਚ ਰੱਖਣ ਵਾਲੀ ਹੈ ਵੀ ਸੋ ਜੇ ਕੋਈ ਹੋਰ ਪ੍ਰਧਾਨ ਮੰਤਰੀ, ਜੇ ਪ੍ਰਾਈਮ ਮਿਨਿਸਟਰ ਟਰੂਡੋ ਹੁੰਦੇ ਜਾਂ ਜਿਹੜੇ ਹੋਰ ਆਪਾਂ ਕਹਿ ਲਈਏ ਵੀ ਜਗਮੀਤ ਸਿੰਘ ਹੋਣੀ, ਜਿਹੜੇ ਲੈਫਟ ਵਾਲੇ ਹੈਗੇ ਆ, ਉਹਨਾਂ ਲਈ ਬਾਕੀ ਸਾਰੀਆਂ ਗੱਲਾਂ ਤੋਂ ਬਿਨਾਂ ਹਮੇਸ਼ਾ ਇਹ ਗੱਲ ਰਹਿੰਦੀ ਹੈ ਵੀ ਨਹੀਂ ਯਾਰ, ਵੀ ਜਿਹੜੀ ਸਰਕਾਰ ਦੀ ਸਪੈਂਡਿੰਗ ਆ ਇਹ ਕੋਈ ਏਡਾ ਬਿਗ ਚੱਕਰ ਨਹੀਂ ਹੈਗਾ। ਜੇ ਸਾਨੂੰ ਬੋਰੋ ਵੀ ਕਰਨਾ ਪਵੇ, ਜੇ ਅਸੀਂ ਕਰਜ਼ਾ ਲੈ ਕੇ ਵੀ ਸਰਕਾਰ ਦੀ ਸਪੈਂਡਿੰਗ ਅਸੀਂ ਜ਼ਿਆਦਾ ਰੱਖ ਲਈਏ, ਅਸੀਂ ਨੌਕਰੀਆਂ ਰੱਖ ਲਈਏ, ਸੋ 'ਚ ਕੋਈ ਇਸ਼ੂ ਨਹੀਂਗਾ। ਮਾਰਕ ਕਾਰਨੀ ਉਸ ਤਰੀਕੇ ਨਾਲ ਅਲਾਈਨ ਨਹੀਂ ਹੁੰਦੇ, ਉਹ ਐਫੀਸ਼ੀਐਂਟ ਸਰਕਾਰ ਦੇ ਵਿੱਚ ਬਿਲੀਵ ਕਰਦੇ ਆ। ਦੂਜਾ ਫੈਕਟਰ ਹੋ ਗਿਆ ਡੋਜ ਦਾ ਅਸਰ ਆ ਇਹਦਾ ਮਤਲਬ ਉਹਨਾਂ ਤੇ। ਜੀ ਬਿਲਕੁਲ। ਜਿਹੜਾ ਦੂਜਾ ਫੈਕਟਰ ਹੈਗਾ ਹੈ ਵੀ ਡੋਨਲਡ ਟਰੰਪ ਹੋਣਾ ਦਾ ਬਹੁਤ ਜ਼ਿਆਦਾ ਨਾਟੋ ਤੇ ਪ੍ਰੈਸ਼ਰ ਹੈਗਾ, ਲਗਭਗ 2016 ਤੋਂ ਵੀ। ਜਿਹੜੇ ਨਾਟੋ ਮੁਲਕ ਹੈ, ਉਹ ਜਿਹੜੀ ਆਪਣੀ ਸਪੈਂਡਿੰਗ ਹੈ ਉਹ 2% ਰਾਈਟ ਵੇ ਕਰਨ, ਵੀ ਜਿਹੜੀ ਕੈਨੇਡਾ ਦੀ ਜਿਹੜੀ ਨਾਟੋ ਦੇ ਵਿੱਚ ਜਿਹੜੀ ਉਹ ਆਪਣੀ GDP ਦਾ 1.26% ਵਰਤਦਾ, ਤੇ ਉਹਦੇ ਕਰਕੇ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਜਾਂ ਜਿਹੜੀਆਂ ਕੈਨੇਡੀਅਨ ਸਿਕਿਉਰਿਟੀ ਫੋਰਸਿਸ ਦੇ ਵਿੱਚ ਉਹਦਾ ਫਰਕ ਵੀ ਦਿਸ ਰਿਹਾ, ਕਰਕੇ ਤਨਖਾਹਾਂ ਨਹੀਂ ਉਨੀਆਂ ਵਧੀਆਂ, ਸੋ ਲੋਕੀ ਆਰਮੀ ਜੁਆਇਨ ਨਹੀਂ ਕਰ ਰਹੇ ਜਾਂ ਕੈਨੇਡੀਅਨ ਫੋਰਸਿਸ ਜੁਆਇਨ ਨਹੀਂ ਕਰ ਰਹੇ। ਈਵਨ ਜਿਹੜਾ ਇਨਫਰਾਸਟ੍ਰਕਚਰ ਵੀ ਹੈਗਾ, ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਹੈ, ਉਹ ਅਮਰੀਕਾ ਦੇ ਮੁਕਾਬਲੇ ਤਾਂ ਚਲੋ ਕਿਤੇ ਵੀ ਨਹੀਂ ਹੈਗਾ। ਸੋ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਕਾਫੀ ਚਿਰ ਤੋਂ ਜ਼ੋਰ ਸੀਗਾ ਵੀ ਉਹ 2% ਤੱਕ ਕੀਤੀ ਜਾਵੇ। ਸੋ ਇੱਥੋਂ ਤੱਕ ਵੀ ਇੱਕ ਸ਼ਰਤ ਵੀ ਸੀਗੀ ਵੀ ਮੈਂ ਤਾਂ ਜਿਹੜੀ ਟ੍ਰੇਡ ਡੀਲ ਹੈ ਉਹਦੇ ਵਿੱਚ ਵੀ ਯਾਰ ਤੁਸੀਂ 2% ਤੇ ਕਰੋ। ਸੋ ਮਾਰਕ ਕਾਰਨੀ ਜਦੋਂ ਵਾਸ਼ਿੰਗਟਨ ਗਏ ਆ ਤੇ ਜਿਹੜੀਆਂ ਡੀਲਸ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਰਾਈਟ ਵੇ ਅਨਾਉਂਸ ਕਰਤੀ ਸੀਗੀ ਵੀ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ 26 ਤੱਕ, 27 ਤੱਕ ਜਾਂ 28 ਤੱਕ ਅਸੀਂ 2% ਵਾਲਾ ਆਪਣਾ ਟਾਰਗੇਟ ਰੱਖਾਂਗੇ, ਟੀਚਾ ਕਰਾਂਗੇ। ਪਰ ਉਹਨਾਂ ਨੇ ਕਿਹਾ ਵੀ ਅਸੀਂ ਅਗਲੇ ਸਾਲ ਹੀ ਤੱਕ ਅਸੀਂ ਆਪਣਾ ਜਿਹੜਾ 2% ਵਾਲਾ ਟੀਚਾ ਉਹ ਮਿੱਥ ਲਾਂਗੇ, ਪੂਰਾ ਕਰਨਾ। ਹਾਂ, ਪਰ ਉਹਦੇ ਨਾਲ ਜਿਹੜੀ ਤੀਜਾ ਪੱਖ ਜਿਹੜਾ ਉਹਦੇ ਨਾਲ ਹੀ ਹੋ ਗਿਆ ਵੀ ਜਿਹੜਾ ਮਾਰਕ ਕਾਰਨੀ ਹੈ, ਕਿਉਂਕਿ ਇਹਨਾਂ ਦੇ ਯੂਰੋਪੀਅਨ ਮੁਲਕਾਂ ਦੇ ਨਾਲ ਬਹੁਤ ਚੰਗੇ ਸੰਬੰਧ ਹੈ, ਤੇ ਹੁਣ ਜਿਹੜਾ ਕੈਨੇਡਾ ਦਾ, ਸਾਰੀ ਜਿਹੜੀ ਯੂਰੋਪੀਅਨ ਯੂਨੀਅਨ ਹੈ, ਇੰਗਲੈਂਡ ਦਾ, ਉਹਨਾਂ ਦਾ ਅਮਰੀਕਾ ਨਾਲੋਂ ਥੋੜਾ ਵਿਸ਼ਵਾਸ ਉੱਠ ਰਿਹਾ ਹੈ। ਉਹ ਜਿਵੇਂ ਪਹਿਲਾਂ ਅਮਰੀਕਾ ਤੇ ਰਿਲਾਈ ਕਰਦੇ ਸੀਗੇ, ਉਹ ਰਿਲਾਇੰਸ ਉਹਨਾਂ ਨੂੰ ਇਦਾਂ ਲੱਗਦਾ ਵੀ ਯਾਰ ਅਸੀਂ ਸਦਾ ਐਵੇਂ ਰਿਲਾਇੰਟ ਨਹੀਂ ਰਹਿ ਸਕਦੇ ਅਮਰੀਕਾ ਤੋਂ। ਸੋ ਉਹਨਾਂ ਨੇ ਜਿਹੜਾ ਯੂਰੋਪੀਅਨ ਮੁਲਕਾਂ ਨੇ, ਕੈਨੇਡਾ ਨੇ ਰਲ ਕੇ ਉਹ ਕਹਿੰਦੇ ਵੀ ਯਾਰ ਵੀ 2% ਕਾਤੇ, ਅਸੀਂ ਜਿਹੜੀ ਸਾਡੀ ਮਿਲਟਰੀ ਸਪੈਂਡਿੰਗ ਆ ਉਹ ਅਸੀਂ ਹੌਲੀ 5% ਤੱਕ ਲੈ ਕੇ ਜਾਈਏ।
ਵੀ ਹੁਣ ਇਹ ਗੱਲ ਜੇ ਅਸੀਂ ਕਹੀਏ ਵੀ ਜੇ ਕੁਝ ਹੁੰਦਾ ਤਾਂ ਅਮਰੀਕਾ ਸਾਨੂੰ ਬਚਾਉਣ ਆਊਗਾ, ਵੀ ਜਿਹੜੇ ਅਮਰੀਕਾ ਦੇ ਪੋਲੀਟੀਕਲ ਸਿਚੁਏਸ਼ਨ ਆ ਜਾਂ ਹਾਲਾਤ ਆ, ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਮਰੀਕਾ ਸਾਨੂੰ ਬਚਾਉਣ ਆਊਗਾ, ਵੀ ਅਸੀਂ ਆਪ ਤਕੜੇ ਹੋਈਏ। ਤਾਂ ਉਹਦੇ ਕਰਕੇ ਇਹਨਾਂ ਨੇ ਜਿਹੜੇ ਮੁਲਕਾਂ ਨੇ ਉਹਦੇ 'ਚ ਜਿਵੇਂ ਫਰਾਂਸ ਆ, ਜਰਮਨੀ ਆ, ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਆਪਣੀ ਮਿਲਟਰੀ ਸਪੈਂਡਿੰਗ 5% ਤੱਕ ਲੈ ਕੇ ਜਾਵਾਂਗੇ। ਹੁਣ ਜੇ ਵਧਾਉਣੀ ਪੈਣੀ। ਇੰਨੇ ਪੈਸੇ ਲੈ ਕੇ ਜਾਣੇ ਆ, ਇਕਨੋਮੀ ਦਾ ਤੁਹਾਨੂੰ ਹਾਲ ਪਤਾ ਹੀ ਆ ਵੀ ਕੋਈ ਬਹੁਤੇ ਇਹਨਾਂ ਕੋਲੇ ਪੈਸੇ-ਪੂਸੇ ਤਾਂ ਹੈ ਨਹੀਂਗੇ। ਉਹ ਪੈਸੇ ਕਿੱਥੋਂ ਤਾਂ ਲੈ ਕੇ ਆਉਣੇ ਆ। ਫਿਰ ਉਹਦੇ ਵਿੱਚ ਹੁਣ ਆਲਰੇਡੀ ਫੈਡਰਲ ਲੈਵਲ ਤੇ ਜੌਬ ਕੱਟਸ ਸ਼ੁਰੂ ਹੋ ਗਏ ਆ ਤੇ ਉਹਦੇ 'ਚ ਠੀਕ ਹੈ। ਜਿਹੜੀਆਂ ਪ੍ਰੋਜੈਕਸ਼ਨਸ ਆ ਰਹੀਆਂ, ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਜੀ, 2028 ਤੱਕ 60,000 ਫੈਡਰਲ ਗਵਰਨਮੈਂਟ ਦੀਆਂ ਜੌਬਸ ਆ ਜਿਹੜੀਆਂ ਉਹ ਚਲੇ ਜਾਣਗੀਆਂ। ਸੋ ਉਹ 60,000 ਜਾਣ 60,000 ਮਤਲਬ ਹੁਣ ਹੋ ਸਕਦਾ ਤੁਹਾਨੂੰ ਅਮਰੀਕਾ ਵਿੱਚ ਬਹਿ ਕੇ ਇਹ ਨੰਬਰ ਬੜਾ ਥੋੜਾ ਲੱਗੇ, ਥੋੜਾ ਲੱਗੇ। ਪਰ ਜਦੋਂ ਆਪਾਂ ਕੈਨੇਡਾ ਦੀ 30 ਮਿਲੀਅਨ ਦੀ ਆਬਾਦੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚੋਂ ਫਿਰ ਜਿਹੜੀਆਂ ਫੈਡਰਲ ਜੌਬਾਂ ਦਾ ਕਿੰਨਾ ਕੁ ਪਰਸੈਂਟ ਹੈ, ਸੋ ਉਹਦੀ ਗੱਲ ਕਰਦੇ ਆ, ਉਹਦੇ ਨਾਲ ਵੀ ਇਹ ਜਿਹੜਾ 60,000 ਦਾ ਇੰਪੈਕਟ ਹੈ, ਇਹ ਬਹੁਤ ਜ਼ਿਆਦਾ ਵੱਡਾ। ਇਹਦੇ ਵਿੱਚੋਂ ਸੋ ਇਹ ਚੱਕਰ ਹੈਗਾ ਵੀ ਫਿਰ ਜਿਹੜੇ ਫੈਡਰਲ ਡਿਪਾਰਟਮੈਂਟ ਹੈਗੇ ਆ, ਉਹਨਾਂ ਦੀਆਂ ਸਰਵਿਸਿਜ਼ ਘਟਣੀਆਂ, ਇਹਨਾਂ ਨਾਲ ਲੋਕਾਂ ਦਾ ਵੇਟ ਟਾਈਮ ਵਧਣਾ, ਜਿਹੜੀਆਂ ਜਿਵੇਂ ਹੁਣ ਜਿਹੜਾ ਕੋਈ ਇਮੀਗ੍ਰੇਸ਼ਨ ਹੈ, ਸੋ ਇਮੀਗ੍ਰੇਸ਼ਨ ਦੇ ਵਿੱਚ ਜੌਬ ਕੱਟ ਹੋ ਰਹੇ ਆ। ਇਮੀਗ੍ਰੇਸ਼ਨ ਦਾ ਜੇ ਕਿਸੇ ਦਾ ਪਹਿਲਾਂ ਵੇਟ ਟਾਈਮ ਸੀਗਾ, ਉਹ ਦੁੱਗਣੇ ਹੋਣ ਦੇ ਚਾਂਸਸ ਆ। ਜਿਹੜੀ ਕੈਨੇਡਾ ਰੈਵਨਿਊ ਏਜੰਸੀ ਆ, ਉਹਦੀਆਂ ਇਸ ਸਾਲ ਦੇ ਵਿੱਚ 6,500 ਜੌਬਾਂ ਚਲੇ ਜਾਣਗੀਆਂ। 16% ਬਣ ਜਾਂਦਾ ਹੈ ਟੋਟਲ ਫੈਡਰਲ EMPLOYEES ਦਾ ਤੁਹਾਡੇ। ਹਾਂਜੀ। 3,60,000 ਟੋਟਲ EMPLOYEE ਆ ਫੈਡਰਲ EMPLOYEE ਤੁਹਾਡੇ। ਜੀ। ਸੋ ਤੁਸੀਂ ਦੇਖੋ ਵੀ ਉਹਦਾ 16 ਮਤਲਬ ਲਗਭਗ ਉਹਦਾ ਪੰਜਵੇਂ ਹਿੱਸੇ ਤੋਂ ਥੋੜਾ ਜਿਹਾ ਹੀ ਘੱਟ ਹਿੱਸਾ ਜੌਬਾਂ ਜਿਹੜੀਆਂ ਚਲੇ ਜਾਣੀਆਂ। ਇਹਦਾ ਇੰਪੈਕਟ ਬਹੁਤ ਜ਼ਿਆਦਾ ਹੋਣਾ। ਸੋ ਇਹ ਬੜੀ ਹੈਗੀ ਤਾਂ ਕੰਸਰਨ ਵਾਲੀ ਗੱਲ ਆ। ਉਹ ਤੋਂ ਬਾਅਦ ਸਿਰਫ ਇਹ ਨਹੀਂ ਹੈਗਾ ਵੀ ਜਿਹਨਾਂ ਦੀਆਂ ਜੌਬਾਂ ਜਾ ਰਹੀਆਂ ਉਹਨਾਂ ਲਈ ਬਾਕੀ ਕੈਨੇਡੀਅਨ ਵੀ ਜਿਹੜੇ ਇਹਨਾਂ ਸਹੂਲਤਾਂ ਤੇ ਡਿਪੈਂਡ ਕਰਦੇ ਆ। ਸੋ ਦੇਖੋ ਕੈਨੇਡਾ ਰੈਵਨਿਊ ਏਜੰਸੀ ਦੀਆਂ 14,277 ਤੱਕ ਉਦੋਂ ਤੱਕ ਉਹਨਾਂ ਨੇ ਕੱਢਣੀਆਂ। ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਜਿਹੜੀ ਦੇਖਦੀ ਆ ਵੀ ਆਪਾਂ ਕਿਹੜੇ ਟ੍ਰੇਡਸ ਚਾਹੀਦੇ ਆ, ਕਿਹੜੇ ਪੜ੍ਹਾਈ ਚਾਹੀਦੀ ਹੈ ਵੀ ਜਿਹੜੀ ਲੋਕਾਂ ਨੂੰ ਨੌਕਰੀਆਂ ਮਿਲ ਸਕਣ, ਉਹਦੇ 4,200 ਤੱਕ। ਇਮੀਗ੍ਰੇਸ਼ਨ ਦੀਆਂ 3,800 ਜੌਬਾਂ ਚਲੇ ਜਾਣੀਆਂ। ਕਰੈਕਸ਼ਨਲ ਸਰਵਿਸਿਜ਼ ਜਿਹੜੀਆਂ ਸਾਡਾ ਜੇਲ੍ਹਾਂ ਵਾਲਾ ਹੈਗਾ, ਉਹਦੀਆਂ 2,900 ਤੱਕ। ਸੋ ਏਦਾਂ ਬਹੁਤ ਜ਼ਿਆਦਾ ਵੀ ਫੂਡ ਇੰਸਪੈਕਸ਼ਨ ਏਜੰਸੀ, ਡਿਪਾਰਟਮੈਂਟ ਆਫ ਐਨਵਾਇਰਨਮੈਂਟ, ਪਬਲਿਕ ਹੈਲਥ ਏਜੰਸੀ, ਡਿਪਾਰਟਮੈਂਟ ਆਫ ਟਰਾਂਸਪੋਰਟ, ਸਟੈਟਿਸਟਿਕਸ, ਏਦਾਂ ਸਾਰਿਆਂ ਦੀਆਂ ਜੌਬਾਂ ਜਿਹੜੀਆਂ ਜਾ ਕੇ। ਸੋ ਇਹ ਜਿਹੜਾ ਸੇਕ ਹੈ, ਇਹ ਸਾਰੇ ਕੈਨੇਡੀਅਨਸ ਨੂੰ ਮਹਿਸੂਸ ਹੋਣਾ ਹੈ ਜੀ। ਅਨਲੈਸ ਇਹਦਾ ਜਿਹੜਾ ਦੂਜਾ ਹਿੱਸਾ ਹੈਗਾ ਵੀ ਹੁਣ ਜਿਹੜੀ ਇੱਕ ਹੋਰ ਥਿਊਰੀ ਚੱਲ ਰਹੀ ਹੈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਇਹ ਸਰਵਿਸਿਜ਼ ਵੈਸੇ ਹੀ ਇੰਪਰੂਵ ਕੀਤੀਆਂ ਜਾਣ, ਜਿਹਦਾ ਮੇਰੇ ਖਿਆਲ ਨਾਲ ਵੀ ਇਸ ਡਿਸੀਜਨ ਪਿੱਛੇ ਉਹ ਹਿੱਸਾ ਵੀ ਹੋ ਸਕਦਾ ਵੀ ਯਾਰ ਹੁਣ ਇੰਨੇ ਬੰਦਿਆਂ ਦੀ ਲੋੜ ਨਹੀਂ ਗੀ, ਹੁਣ ਤਾਂ ਕੰਮ ਕੰਪਿਊਟਰਾਂ ਨੇ ਕਰਨਾ, ਜਿਹੜਾ ਇੱਕ ਮੇਰੇ ਖਿਆਲ ਨਾਲ ਕਿਸੇ ਹੋਰ ਸਮੇਂ ਦਾ ਵਿਸ਼ਾ। ਪਰ ਜਿਹੜਾ ਇਹ ਸੇਕ ਹੈ, ਸਟਿਲ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਮਹਿਸੂਸ ਹੋਣਾ। ਹੁਣ ਜਸਟੀਫਾਈ ਕਰਨ ਦੇ ਲਈ ਕੁਛ ਤਾਂ ਨਾਲ ਜਿਹੜਾ ਉਹ ਦੱਸਣਾ ਹੀ ਆ। ਜੀ। ਆਈ ਥਿੰਕ ਓਟਾਵਾ ਵਰਗਾ ਜਿਹੜਾ ਇਲਾਕਾ ਆ, ਜਾਂ ਜਿੱਥੇ ਇਸ ਟਾਈਮ ਸਰਕਾਰੀ ਜਾਂ ਫੈਡਰਲ ਢਾਂਚੇ ਜ਼ਿਆਦਾ, ਜਿੱਦਾਂ ਇੱਥੇ ਵਾਸ਼ਿੰਗਟਨ DC ਆ, ਹਾਂਜੀ। ਫੈਡਰਲ, ਉਹਨਾਂ ਸ਼ਹਿਰਾਂ ਦੇ ਉੱਤੇ ਵੀ ਫਿਰ ਇਸ ਦਾ ਕਾਫੀ ਭੈੜਾ ਜਿਹੜਾ ਉਹ ਅਸਰ ਲਗਭਗ 45 ਤੋਂ ਲੈ ਕੇ 50% ਦੇ ਵਿੱਚ ਜੌਬਾਂ ਜੀ ਜਿਹੜੀਆਂ ਸਿਰਫ ਓਟਾਵਾ ਤੇ ਗੈਟੀਨੂ, ਸੋ ਕਿਊਬੈਕ ਤੇ ਓਨਟਾਰੀਓ ਬਾਰਡਰ ਸ਼ੇਅਰ ਕਰਦੇ ਆ ਜੀ। ਤੇ ਉਹ ਬਾਰਡਰ ਤੇ ਹੀ ਬਿਲਕੁਲ ਓਟਾਵਾ ਤੇ ਜਿਹੜਾ ਕਿਊਬੈਕ 'ਚ ਸ਼ਹਿਰ ਪੈਂਦਾ ਗੈਟੀਨੂ, ਜਿੱਥੇ ਜਿਹੜੀਆਂ ਸਾਰੀਆਂ ਸਾਡਾ ਪਾਰਲੀਮੈਂਟ ਹੈਗਾ, ਮਤਲਬ ਪਾਰਲੀਮੈਂਟ ਓਟਾਵਾ ਦੇ ਵਿੱਚ, ਪਰ ਜਿਹੜੇ ਸਾਰੇ ਫੈਡਰਲ ਗਵਰਨਮੈਂਟ ਦੇ ਡਿਪਾਰਟਮੈਂਟ ਆ, ਉਹ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੈਗੇ ਆ। ਕੈਪੀਟਲ ਰੀਜਨ ਆਪਾਂ ਕਹਿ ਸਕਦੇ ਹਾਂ ਵੀ ਇਹ ਇਲਾਕਾ ਕੈਪੀਟਲ ਰੀਜਨ ਕਹਿ ਸਕਦੇ ਹਾਂ ਜੀ। ਹਾਂਜੀ, ਇਹ ਦੋ ਸੂਬਿਆਂ ਦੇ ਵਿੱਚ ਪੈ ਜਾਂਦਾ, ਪਰ ਦੋ ਅੱਡ-ਅੱਡ ਸ਼ਹਿਰ ਨੇ ਜਿਹੜੇ ਦੋ ਅੱਡ-ਅੱਡ ਸੂਬਿਆਂ 'ਚ ਪੈਂਦੇ ਆ, ਪਰ ਉਹ ਰੀਜਨ ਇੱਕੋ ਹੀ ਆ। ਤੇ ਉੱਥੇ ਲਗਭਗ 50% ਦੇ ਜਿਹੜੀਆਂ ਕਰੀਬ ਜੌਬਾਂ ਹੈਗੀਆਂ, ਉਹ ਸਿਰਫ ਉਸ ਖਿੱਤੇ ਦੇ ਵਿੱਚੋਂ ਹੀ ਜਾਣੀਆਂ। ਉਹ ਤੋਂ ਬਾਅਦ ਫਿਰ ਜਿਹੜਾ ਕੁਬੈਕ, ਉਹ ਤੋਂ ਇਲਾਵਾ ਜਿਹੜਾ ਕੁਬੈਕ ਹੈ ਉਹਦੇ 'ਚ 11%, ਓਨਟਾਰੀਓ ਦੇ ਵਿੱਚ 14%, ਅਲਬਰਟਾ 5%, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 8%। ਸੋ ਜਿਹੜੀਆਂ ਬਾਕੀ ਸਾਰੇ ਮੁਲਕ ਦੇ ਵਿੱਚੋਂ ਏਦਾਂ ਇਸ ਪਰਸੈਂਟੇਜ ਦੇ ਨਾਲ ਜੌਬਾਂ ਜਾਣ। ਨਹੀਂ, ਠੀਕ ਆ। ਸੋ ਇਸ ਟਾਈਮ ਇਹਦਾ ਮਤਲਬ ਬਜਟ ਕੱਟਸ ਵੀ ਆਉਣਗੇ, ਆ ਸਕਦੇ ਆ।
ਆ ਰਹੇ ਬਿਲਕੁਲ ਆ ਜਾਂ ਕੀ? ਆ ਰਹੇ ਆ ਜੀ। ਬਜਟ ਕੱਟ ਹਜੇ ਬਜਟ ਪ੍ਰੈਜ਼ੈਂਟ ਨਹੀਂ ਕੀਤਾ। ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੇ ਕਾਫੀ ਜ਼ਿਆਦਾ ਇਹਨਾਂ ਨੂੰ ਪੁਸ਼ ਕੀਤਾ ਸੀਗਾ ਵੀ ਤੁਸੀਂ ਸਮਰ ਬ੍ਰੇਕ 'ਚ ਜਾਣ ਤੋਂ ਪਹਿਲਾਂ ਹੂੰ, ਵੀ ਤੁਸੀਂ ਗੱਲਾਂ ਤਾਂ ਕਰੀ ਜਾਂਦੇ ਅਸੀਂ ਇਕੋਨਮੀ ਲਈ ਇਹ ਕਰ ਦਾਂਗੇ ਉਹ ਕਰ ਦਾਂਗੇ, ਤੁਸੀਂ ਆਪਣਾ ਬਜਟ ਤਾਂ ਪ੍ਰੈਜ਼ੈਂਟ ਕਰੋ। ਦਿਖਾਓ ਸੋ ਤਾਂ ਸਹੀ ਹਜੇ ਕੀ ਕਰਨਾ। ਹਾਂਜੀ, ਹਾਂਜੀ, ਹਾਂ। ਸੋ ਹਜੇ ਬਜਟ ਪ੍ਰੈਜ਼ੈਂਟ ਨਹੀਂ ਕੀਤਾ, ਪਰ ਜਿਹੜੀ ਜਿਵੇਂ ਮੈਂ ਪਹਿਲਾਂ ਜਿਸ ਗੱਲ ਤੋਂ ਮੈਂ ਸ਼ੁਰੂ ਕੀਤਾ, ਸੋ ਬਜਟ ਕੱਟਸ ਨੋ ਡਾਊਟ ਆਉਣਗੇ ਜੀ, ਕਿਉਂਕਿ ਜਿਹੜੇ ਮਾਰਕ ਕਰਨੀ ਅਗੇਨ ਮਤਲਬ ਉਹ ਬਿਜ਼ਨਸ ਓਰੀਐਂਟਡ ਪ੍ਰਧਾਨ ਮੰਤਰੀ ਆ, ਇਕੋਨਮੀ ਓਰੀਐਂਟਡ ਪ੍ਰਧਾਨ ਮੰਤਰੀ ਆ, ਤੇ ਉਹਨਾਂ ਨੇ ਉਹ ਜਿਹੜਾ ਤੁਸੀਂ ਐਂ ਲਾ ਲਓ ਵੀ ਹੈਗੇ ਲਿਬਰਲ ਹੈ, ਪਰ ਉਹ ਕਾਫੀ ਜ਼ਿਆਦਾ ਕੰਜ਼ਰਵੇਟਿਵਸ ਦੇ ਨੇੜੇ ਹੈਗੇ ਇਕਨੋਮਿਕਸ ਫਾਈਨੈਂਸ਼ੀਅਲੀ ਕਈ ਵਾਰੀ ਫਾਈਨੈਂਸ਼ੀਅਲ ਫਿਜ਼ੀਕਲੀ ਕੰਜ਼ਰਵੇਟਿਵ ਜਿੱਦਾਂ ਸ਼ਬਦ ਫਿਸਕਲੀ ਵਰਤੇ ਕੰਜ਼ਰਵੇਟਿਵ। ਜਾਂਦੇ। ਹੂੰ, ਜੀ ਹੂੰ, ਹੂੰ, ਬਿਲਕੁਲ। ਹੂੰ, ਸੋ ਹੂੰ, ਉਸ ਪਾਸੇ ਨੂੰ ਹੀ ਜਿਹੜੀ ਕੈਨੇਡਾ ਦੀ ਸਰਕਾਰ ਚੱਲ ਰਹੀ ਹੈ। ਹੂੰ। ਸੋ ਇਹਦਾ ਮਤਲਬ ਜ਼ੋਰ ਲੱਗੂਗਾ ਇਹਨਾਂ ਦਾ ਵੀ ਫੌਜੀ ਹੋਰ ਭਰਤੀ ਕਰਨਗੇ ਜਾਂ ਉਸ ਜੀ ਪਾਸੇ ਬਿਲਕੁਲ, ਵੱਲ ਨੂੰ? ਬਿਲਕੁਲ, ਬਿਲਕੁਲ। ਹਾਂਜੀ, ਹਾਂਜੀ, ਹਾਂ। ਸੋ ਈਵਨ ਸੋ ਜਿਹੜੀ ਜਿਹੜੀਆਂ ਖਰੀਦੋ ਕੱਟ ਫਰੋਖਤ ਹੋਣਗੀਆਂ ਉਹ ਕਿਸੇ ਪਾਸੇ ਤਾਂ ਇਹਨਾਂ ਨੂੰ ਪੂਰੀਆਂ ਕਰਨੀਆਂ ਪੈਣੀਆਂ ਗੁਰਜਸਪਾਲ। ਇੰਨੇ ਬੰਦੇ ਕੱਢ ਕੇ ਸਰਨਾ ਨਹੀਂ ਕਿ ਸਰਜੂ। ਦੇਖੋ ਜੀ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ। ਹੁਣ ਉਹਦੇ ਚ ਮਤਲਬ ਅਗੇਨ ਉਹੀ ਜਿਹੜੀ ਮੈਂ ਦੂਜੀ ਥਿਉਰੀ ਜਿਹੜੀ ਮੈਨੂੰ ਲੱਗ ਰਹੀ ਹੈ ਵੀ ਜਿਹੜੇ ਇਮੀਗ੍ਰੇਸ਼ਨ ਵੀ ਸਾਰੇ ਕੱਟ ਕਰ ਰਹੇ ਆ, ਸਾਰਾ ਕੁਝ ਹੂੰ, ਕਰ ਰਹੇ ਹੂੰ, ਆ, ਵੀ ਹੂੰ, ਜਿਹੜੀ ਹੂੰ, ਏਆਈ ਦੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਇਨਵੋਲਵਮੈਂਟ ਹੈਗੀ ਨਾ, ਮੇਰੇ ਖਿਆਲ ਨਾਲ ਉਹ ਸਾਰੇ ਦਫ਼ਤਰਾਂ ਦੇ ਵਿੱਚ, ਸਾਰਿਆਂ ਕੰਮਾਂ ਦੇ ਵਿੱਚ ਰਾਜ ਕਰਨਵੀਰ ਸਿੰਘ ਉਹ ਵੱਜਣੀ ਆ। ਅੱਛਾ। ਹੂੰ, ਹੂੰ, ਹਾਂ, ਹੂੰ। ਸੋ ਉਹ ਮੇਰੇ ਖਿਆਲ ਨਾਲ ਤਾਂ ਹਰਵਿੰਦਰ ਸਿੰਘ ਕੰਗ ਨਾਲ ਤੁਸੀਂ ਇਹ ਲਗਾਤਾਰ ਗੱਲਬਾਤ ਇਸ ਵਿਸ਼ੇ ਤੇ ਕਰਦੇ ਰਹਿੰਦੇ ਹੋ, ਤੇ ਆਪਣੇ ਸਰੋਤੇ ਹਾਂਜੀ। ਉਸ ਗੱਲ ਤੇ ਜਾਗਰੂਕ ਵੀ ਹੈਗੇ ਆ। ਤੇ ਵੀ ਜਿਹੜੀ ਏਆਈ ਆ ਉਹ ਬਹੁਤ ਜ਼ਿਆਦਾ ਐਡਵਾਂਸ ਹੋ ਰਿਹਾ ਹੈ। ਸੋ ਮਤਲਬ ਮੇਰਾ ਆਪਣਾ ਫੀਲਡ ਟੈਕਨੋਲੋਜੀ ਦਾ ਹੈਗਾ, ਹੂੰ, ਹਨਾ, ਹੂੰ, ਵੀ ਹੂੰ, ਜਿਹੜਾ ਕੰਮ ਲਈ ਪਹਿਲਾਂ 10 ਡਿਵੈਲਪਰ ਚਾਹੀਦੇ ਹੁੰਦੇ ਸੀਗੇ, ਉਹ ਕੰਮ ਹੁਣ 2 ਡਿਵੈਲਪਰਾਂ ਨਾਲ ਹੀ ਹੋ ਜਾਂਦਾ ਹੈ। ਹੂੰ। ਬਾਕੀ ਸੋ ਸਬਸਕ੍ਰਿਪਸ਼ਨਸ। ਹਾਂਜੀ, ਹਾਂ। ਸੋ ਉਹ ਜਿਹੜੀ ਹੁਣ ਉਹ ਸੇਮ ਹੀ ਚੀਜ਼ ਜੇ ਆਪਾਂ ਲਾ ਲਈਏ ਵੀ ਕੋਈ ਵੀ ਜਿਹੜਾ ਅਨਸਕਿਲਡ ਕੰਮ ਹੈ, ਰੈਪੀਟੀਟਿਵ ਕੰਮ ਹੈ, ਉਹ ਏਆਈ ਰਿਪਲੇਸ ਕਰ ਸਕਦੀ ਹੈ। ਸੋ ਹੋ ਸਕਦਾ ਵੀ ਜਿਹੜੀਆਂ ਇਹ ਪ੍ਰੋਜੈਕਸ਼ਨਸ ਆਈਆਂ ਹੋਣ, ਕਿਉਂਕਿ ਸਰਕਾਰ ਕੋਲੇ ਤਾਂ ਸਾਡੇ ਨਾਲੋਂ ਬੈਟਰ ਟੂਲਸ ਆ, ਵੀ ਉਹਨਾਂ ਨੇ ਇਹ ਪਹਿਲਾਂ ਚੀਜ਼ਾਂ ਦੇਖ ਲਈਆਂ ਹੋਣ, ਤੇ ਉਹ ਕਹਿੰਦੇ ਵੀ ਨਹੀਂ ਯਾਰ ਇਹਨਾਂ ਚੀਜ਼ਾਂ ਨਾਲ। ਸੋ ਗੱਲ ਇਹ ਆ ਵੀ ਪਰ ਉਹ ਜਿਹੜੇ ਬੰਦਿਆਂ ਦੀਆਂ ਨੌਕਰੀਆਂ ਜਾਣੀਆਂ ਉਹਨਾਂ ਨੂੰ ਤੁਸੀਂ ਕਿੱਥੇ ਐਬਜ਼ੌਰਬ ਕਰਨਾ? ਤੇ ਉਹ ਹੂੰ, ਹੂੰ। 60,000 ਨੌਕਰੀ ਸਿਰਫ ਇਹ ਨਹੀਂ ਹੈਗੀ, ਉਹ 60,000 ਨੌਕਰੀ ਨਾਲ ਹੋਰ ਕਿੰਨੀ ਨੌਕਰੀ ਟਾਈਡ ਹੈ ਵੀ। ਬਿਲਕੁਲ ਸ਼ਹਿਰਾਂ ਦੇ ਸ਼ਹਿਰ ਟਾਈਡ ਆ, ਲਾਈਕ ਉੱਥੇ ਦੀਆਂ ਹੋਰ ਕਿਸ ਤਰੀਕੇ ਦੇ ਨਾਲ ਹਾਂ, ਮਾਈਕਰੋ ਇਕਨੋਮੀਜ਼ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ। ਬਿਲਕੁਲ, ਬਿਲਕੁਲ, ਹੂੰ, ਬਿਲਕੁਲ, ਹੂੰ, ਹਨਾ। ਹੂੰ, ਹੂੰ, ਹੂੰ। ਸੋ ਜਾਂ ਤਾਂ ਉਹੀ ਆ ਵੀ ਉਹ ਬੰਦੇ ਰੀਟ੍ਰੇਨ ਹੋਊਗੇ, ਉਹ ਕਿਸੇ ਹੋਰ ਫੀਲਡ ਦੇ ਵਿੱਚ ਜਾਊਗੇ, ਜਾਂ ਕਿਵੇਂ? ਮਤਲਬ ਇਹ ਤਾਂ ਹੁਣ ਜਿਹੜੇ ਅਗਲੇ 5-7 ਸਾਲ ਹੈ ਰਾਜ ਕਰਨਵੀਰ ਸਿੰਘ, ਮੈਂ ਤਾਂ ਓਦਾਂ ਕਹਿੰਦੇ ਵੀ ਬੰਦੇ ਨੂੰ ਇੱਕ ਸਿੱਖ ਨੂੰ ਆਸਵੰਦ ਰਹਿਣਾ ਚਾਹੀਦਾ, ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ, ਤੇ ਬਿਲਕੁਲ। ਉਹ ਹੈ ਵੀ। ਪਰ ਜਿਹੜੇ ਪਾਸੇ ਤੁਸੀਂ ਦੇਖੋ ਵੀ ਚਾਰੇ ਪਾਸੇ ਜੰਗਾਂ ਦਾ ਮਾਹੌਲ ਹੈ, ਇਕੋਨਮੀ ਦਾ ਵੀ ਐਵੇਂ ਹੀ ਹੈ, ਹੂੰ, ਹੂੰ, ਹੂੰ। ਜਿਹੜਾ ਨਫ਼ਰਤ ਵੀ ਹੈਗੀ ਹੈ ਜਿਹੜੀ ਸੁਸਾਇਟੀਜ਼ ਦੇ ਵਿੱਚ, ਜਿਹੜੀ ਤੁਸੀਂ ਕਹ ਲਓ ਵੀ ਵਾਈਟ ਔਨ ਕਲਰ ਹੇਟ ਹੈ ਜਿਹੜੀ, ਉਹ ਵੀ ਵੱਧ ਰਹੀ ਹੈ। ਸੋ ਉਹ ਤੋਂ ਬਾਅਦ ਜੌਬਾਂ ਵਾਲਾ ਵੀ, ਇਮੀਗ੍ਰੇਸ਼ਨ ਵਾਲਾ ਵੀ, ਇਹ ਬੜੇ ਹਾਲਾਤ ਨਾ ਬਦ ਤੋਂ ਬੱਤਰ ਹੁੰਦੇ ਹੀ ਜਾ ਰਹੇ ਆ। ਸੋ ਬੜਾ ਮੇਰੇ ਖਿਆਲ ਨਾਲ ਵੀ ਆਪਾਂ ਨੂੰ ਹਰ ਸ਼ੋਅ ਦੇ ਵਿੱਚ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਵੀ ਤਕੜੇ ਹੋ ਕੇ, ਇਕੱਠੇ ਹੋ ਕੇ, ਤੇ ਸਿਆਣੇ ਹੋ ਕੇ ਚੱਲਣਾ ਪੈਣਾ ਅਗਲੇ ਕੁਛ ਸਾਲ। ਨਹੀਂ ਬਿਲਕੁਲ ਜੀ, ਚੜ੍ਹਦੀ ਕਲਾ ਨਹੀਂ ਛੱਡਣੀ। ਇੱਕ ਤਾਂ ਹਾਂਜੀ, ਉਹ ਮੋਟੋ ਨੂੰ ਜਿਹੜਾ ਉਹ ਲੈ ਕੇ ਚੱਲਣਾ, ਉਤਾਰ ਚੜਾਵ ਨੇ। ਅੱਜ ਹਾਂਜੀ, ਜੇ ਥੱਲੇ ਨੂੰ ਆ ਤੇ ਕੱਲ ਨੂੰ ਉੱਤੇ ਨੂੰ ਵੀ ਜਾਣਾ, ਕਿਸੇ ਟਾਈਮ ਉੱਤੋਂ ਵੀ ਆਪਾਂ ਜਿਹੜੇ ਉਹ ਆਏ ਆ। ਸੋ ਦੈਟਸ ਓਕੇ। ਜੀ, ਹਾਂਜੀ, ਇਹ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਹੀ ਜਿਹੜੀਆਂ ਉਹ ਰਹਿਣੀਆਂ ਆ। ਸੋ ਪਰ ਇਹ ਓਵਰਆਲ ਅੱਛਾ ਇਕੋਨਮੀ ਦਾ ਓਵਰਆਲ ਕੀ ਸਥਿਤੀ ਜਿਹੜੀ ਉਹ ਤੁਹਾਡੇ ਜਿਹੜੀ ਉਹ ਚੱਲ ਰਹੀ ਹੈ? ਕਿਉਂਕਿ ਹੁਣ ਇਸੇ ਦੇ ਨਾਲ ਹੀ ਲੱਗਦੀ ਜਿਹੜੀ ਆਪਾਂ ਗੱਲ ਕਰ ਲਈਏ, ਕਿਉਂਕਿ ਟ੍ਰੇਡ ਡੀਲ ਦੇ ਉੱਤੇ ਬਹੁਤ ਕੁਝ ਡਿਪੈਂਡ ਹੋਣ ਵਾਲਾ ਆ ਜਾਂ ਜੀ। ਡਿਪੈਂਡੈਂਟ ਆ। ਕੈਨੇਡੀਅਨ ਇਕੋਨਮੀ, ਅਮਰੀਕਨ ਇਕੋਨਮੀ ਦੇ ਉੱਤੇ, ਅਮਰੀਕਨ ਗੁੱਡਸ ਦੇ ਉੱਤੇ, ਅਮਰੀਕਨ ਮਾਰਕੀਟ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਆ। ਜੇ ਉਹ ਡੀਲ ਨਹੀਂ ਬਣਦੀ ਹੁਣ 1 ਅਗਸਤ ਤੱਕ, ਤਾਂ ਕੀ ਦੇਖ ਰਹੇ ਆ, ਕੀ ਉੱਥੇ ਹੋ ਰਿਹਾ, ਕੀ ਗੱਲਬਾਤ ਚੱਲ ਰਹੀ ਆ, ਅੰਦਰ ਖਾਤੇ ਕੀ ਹੋ ਰਿਹਾ ਹੋਊਗਾ, ਬਾਹਰ ਖਾਤੇ ਕੀ ਸੁਣਨ ਨੂੰ ਮਿਲ ਰਿਹਾ, ਦੇਖਣ ਨੂੰ ਮਿਲ ਰਿਹਾ? ਸੋ ਜਿਹੜੇ ਪਿਛਲੇ ਹਫਤੇ ਜਿਹੜਾ ਇਸੇ ਹਫਤੇ ਜਿਹੜੇ ਸਾਡਾ ਕੈਨੇਡਾ ਦਾ ਜਿਹੜਾ ਯੂਐਸ ਦੇ ਵਿੱਚ ਅੰਬੈਸਡਰ ਹੈ ਕ੍ਰਿਸਟਨ ਹਿਲਮੈਨ, ਹੂੰ, ਹੂੰ। ਤੇ ਜਿਹੜੇ ਸਾਡੇ ਮਿਨਿਸਟਰ ਰਿਸਪੌਂਸਿਬਲ ਹੈਗੇ ਕੈਨੇਡਾ ਯੂਐਸ ਟ੍ਰੇਡ ਲਈ, ਡੋਮਿਨਿਕ ਲੈਬਲਾਂਕ, ਉਹ ਜੀ। ਅਮਰੀਕਾ ਦੇ ਵਿੱਚ ਟ੍ਰੇਡ ਡੀਲ ਦੇ ਉੱਤੇ ਕੰਮ ਕਰ ਰਹੇ ਸੀ, ਕਿਉਂਕਿ ਰਾਸ਼ਟਰਪਤੀ ਟਰੰਪ ਨੇ 1 ਅਗਸਤ ਦੀ ਡੈਡਲਾਈਨ ਦਿੱਤੀ ਹੋਈ ਹੈ ਵੀ ਜੇ 1 ਅਗਸਤ ਤੱਕ ਟ੍ਰੇਡ ਡੀਲ ਨਹੀਂ ਹੁੰਦੀ ਤਾਂ ਮੈਂ ਟੈਰਿਫ ਹੋਰ ਵਧਾ ਦੇਣੇ ਆ। ਮੈਨੂੰ ਲੱਗਦਾ ਕਹਿੰਦੇ ਵੀ ਅਪ ਟੂ 50% ਅਸੀਂ ਲੈ ਜਾਣੇ ਆ। ਹੂੰ, ਹੂੰ, ਉਹਦੇ ਵਿੱਚ ਜਿਹੜਾ ਦੂਜਾ ਗੱਲ ਹੈਗਾ ਵੀ ਜਾਪਾਨ ਨੇ, ਇੰਡੋਨੇਸ਼ੀਆ ਨੇ ਆਲਰੇਡੀ ਅਮਰੀਕਾ ਦੇ ਨਾਲ ਜਿਹੜੀਆਂ ਆਪਣੀਆਂ ਟ੍ਰੇਡ ਡੀਲਸ ਹੈਗੀਆਂ ਉਹ ਕਰ ਲਈਆਂ। ਯੂਰੋਪੀਅਨ ਯੂਨੀਅਨ ਦੀ ਟ੍ਰੇਡ ਡੀਲ ਵੀ ਆਲਮੋਸਟ ਕਹਿੰਦੇ ਵੀ ਸਿਰੇ ਚੜ੍ਹਨ ਵਾਲੀ ਆ, ਪਰ ਕੈਨੇਡਾ ਦੀ ਹਜੇ ਉੱਥੇ ਨਹੀਂ ਲੱਗ ਰਿਹਾ। ਸੋ ਪਹਿਲਾਂ ਅਸੀਂ ਆਸਵੰਦ ਸੀਗੇ,
ਜਿਹੜਾ ਅਸੀਂ ਪਿਛਲੇ ਹਫਤੇ ਸ਼ੋਅ ਕੀਤਾ ਉਹਦੇ ਚੋਂ ਇਦਾਂ ਲੱਗਦਾ ਸੀਗਾ ਵੀ ਹਾਂ 1 ਅਗਸਤ ਤੋਂ ਪਹਿਲਾਂ ਜਿਹੜੀ ਡੀਲ ਹੋ ਜੂਗੀ, ਪਰ ਜਿਹੜੀਆਂ ਇਸ ਹਫਤੇ ਖਬਰਾਂ ਆਈਆਂ ਉਹ ਕਹਿੰਦੇ ਵੀ ਸਾਨੂੰ ਕੋਈ ਬਹੁਤੀ ਆਸ ਨਹੀਂ ਲੱਗ ਰਹੀ ਵੀ ਜਿਹੜੀ ਇਹ ਟ੍ਰੇਡ ਡੀਲ ਹੈ 1 ਅਗਸਤ ਤੱਕ ਸਿਰੇ ਚੜੂਗੀ। ਉਹ ਕਈ ਕਾਰਨ ਨੇ ਉਹਦੇ ਚ। ਪਹਿਲੀ ਗੱਲ ਤਾਂ ਜਿਹੜਾ ਕੈਨੇਡੀਅਨ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਉਹ ਕਿਸੇ ਵੀ ਡੀਲ ਤੇ ਮਤਲਬ ਉਹ ਬੁਲੀ ਨਹੀਂ ਹੋਣਾ ਚਾਹੁੰਦੇ। ਜਿਹੜੀ ਲਿਬਰਲ ਗਵਰਨਮੈਂਟ ਉਹ ਆਈਓ ਇਸ ਪ੍ਰੋਮਿਸ ਤੇ ਆ ਵੀ ਹਾਂ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਜਿਹੜੀ ਸਾਡੀ ਸਰਕਾਰ ਆ ਉਹ ਸਟੈਂਡ ਅਪ ਕਰੂਗੀ। ਤੇ ਇਸ ਵੇਲੇ ਜਿਹੜਾ ਸਾਰਾ ਮੁਲਕ ਹੈ ਉਹ ਵੈਸੇ ਵੀ ਸਰਕਾਰ ਦੇ ਪਿੱਛੇ ਖੜਾ ਹੋਇਆ। ਉਹ ਕਹਿੰਦੇ ਵੀ ਕੋਈ ਨਹੀਂ, ਥੋੜੀ ਔਖ ਕੱਟ ਲਾਂਗੇ, ਵੀ ਗੋਡੇ ਟੇਕਣ ਦੀ ਲੋੜ ਨਹੀਂ ਹੈਗੀ। ਸੋ ਜੇ ਸਰਕਾਰ ਨੂੰ ਇਹ ਨੈਰੇਟਿਵ ਰਨ ਕਰਨਾ ਪੈਂਦਾ ਵੀ ਯਾਰ ਸਾਡੀ ਡੀਲ ਤਾਂ ਨਹੀਂ ਹੋਈ, ਕੋਈ ਨਹੀਂ, ਪਰ ਅਸੀਂ ਤਕੜੇ ਹੋ ਕੇ ਖੜੇ ਰਹੇ ਪ੍ਰੈਜ਼ੀਡੈਂਟ ਟਰੰਪ ਮੂਹਰੇ, ਉਹਦੇ ਨਾਲ ਵੀ ਉਹਨਾਂ ਦੀ ਜਿਹੜੀ ਉਹਨਾਂ ਦੀ ਪਪੂਲੈਰਿਟੀ ਨੂੰ ਕੋਈ ਬਾਹਲਾ ਫਰਕ ਨਹੀਂ ਪੈਣਾ। ਉਸ ਤਰੀਕੇ ਦਾ ਪ੍ਰੈਸ਼ਰ ਹੈ ਨਹੀਂ। ਦੂਜੀ ਗੱਲ ਹੈ ਕਿ ਜਿਹੜੀ ਕੁਜ਼ਮਾ ਡੀਲ ਹੈਗੀ ਆ ਉਹਦੇ ਵਿੱਚ ਕਾਫੀ ਜਿਹੜਾ ਉਹਦੇ ਕਰਕੇ ਜਿਹੜਾ ਕੈਨੇਡਾ US ਮੈਕਸੀਕੋ ਟ੍ਰੇਡ ਡੀਲ ਹੈਗੀ ਆ, ਸੋ ਉਹਦੇ ਕਰਕੇ ਕਾਫੀ ਜ਼ਿਆਦਾ ਸਟਿਲ ਜਿਹੜਾ ਵਪਾਰ ਆ ਉਹ ਚੱਲ ਰਿਹਾ ਹੈ। ਉਹਦੇ ਚ ਕੀ ਆ, ਸਟੀਲ ਤੇ ਆਟੋ ਨੂੰ ਜ਼ਿਆਦਾ ਅਫੈਕਟ ਕਰ ਰਿਹਾ ਹਨਾ। ਤੇ ਉਹਦੇ ਲਈ ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੀ ਕੀਤਾ ਵੀ ਜਿਹੜਾ ਸਟੀਲ ਚੀਨ ਤੋਂ ਆ ਰਿਹਾ ਜਾਂ ਹੋਰ ਮੁਲਕਾਂ ਤੋਂ ਆ ਰਿਹਾ ਉਹਦੇ ਤੇ ਟੈਰਿਫਸ ਲਾਏ ਆ ਜਿਹੜੇ ਕੈਨੇਡਾ ਚ, ਵੀ ਤਾਂ ਕਰਕੇ ਜਿਹੜਾ ਕੈਨੇਡੀਅਨ ਸਟੀਲ ਨੂੰ ਕੈਨੇਡਾ ਦੇ ਵਿੱਚ ਹੀ ਖਪਾਇਆ ਜਾ ਸਕੇ ਹਨਾ। ਸੋ ਹੁਣ ਹੋ ਕੀ ਰਿਹਾ ਸੀਗਾ ਉਹਦੇ ਵਿੱਚ, ਮੈਂ ਅੱਜ ਹੀ ਖਬਰ ਪੜ੍ਹਦਾ ਸੀਗਾ। ਸੋ ਕਹਿੰਦੇ ਜਿਹੜਾ ਚੀਨ ਵਾਲਾ ਸਟੀਲ ਹੈਗਾ, ਕਿਉਂਕਿ ਉਹ ਸਸਤਾ ਸਟੀਲ ਹੈ, ਉਹ ਚੀਨ ਤੇ ਜਦੋਂ ਟੈਰਿਫ ਲਾਤੇ ਤਾਂ ਉਹ ਪਾਕਿਸਤਾਨ ਤੋਂ ਮੇਡ ਇਨ ਪਾਕਿਸਤਾਨ ਦੀ ਸਟੈਂਪ ਲੱਗ ਕੇ ਜਾਂ ਟਰਕੀ ਤੋਂ ਮੇਡ ਇਨ ਟਰਕੀ ਦੀ ਸਟੈਂਪ ਲੱਗ ਕੇ ਕੈਨੇਡਾ ਦੇ ਵਿੱਚ ਆ ਰਿਹਾ ਸੀਗਾ। ਤੇ ਹੁਣ ਇਹਨਾਂ ਨੇ ਉਹਦੇ ਤੇ ਵੀ ਕ੍ਰੈਕਡਾਊਨ ਸ਼ੁਰੂ ਕੀਤਾ ਵੀ ਨਹੀਂ, ਜਿਹੜਾ ਅਸੀਂ ਚੀਨ ਤੋਂ ਜਿਹੜਾ ਸਟੀਲ ਆਉਣਾ ਵੀ ਉਹ ਇਦਾਂ ਉਹਨੂੰ ਰੋਕਿਆ ਜਾਵੇ, ਤੇ ਜਿਹੜਾ ਕੈਨੇਡੀਅਨ ਮੈਨੂਫੈਕਚਰਿੰਗ ਆ ਉਹ ਕੈਨੇਡੀਅਨ ਸਟੀਲ ਨੂੰ ਵਰਤਣਾ ਸ਼ੁਰੂ ਕਰੇ, ਤਾਂ ਕਰਕੇ ਫਿਰ ਉਹ US ਤੋਂ ਡਿਪੈਂਡੈਂਸ ਘਟਾਈ ਜਾਵੇ। ਦੂਜਾ, ਅਸੀਂ ਪਿਛਲੇ ਹਫਤੇ ਇੱਕ ਗੱਲ ਖਬਰ ਕੀਤੀ ਸੀਗੀ ਵੀ ਜਿਹੜਾ ਬਿੱਲ C5 ਹੈ, ਜਿਹੜਾ ਵਨ ਕੈਨੇਡੀਅਨ ਇਕਨੋਮੀ ਬਿੱਲ ਹੈਗਾ ਹਨਾ, ਤੇ ਉਹਦੇ ਵਿੱਚ ਹੈਗਾ ਵੀ ਜਿਹੜਾ ਕੈਨੇਡਾ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਟ੍ਰੇਡ ਬੈਰੀਅਰ ਖਤਮ ਕੀਤੇ ਜਾਣ, ਜਿਹੜੀ ਪ੍ਰੋਵਿੰਸਸ ਦੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਿਹੜੀ ਕੋਆਰਡੀਨੇਸ਼ਨ ਆ ਉਹ ਵਧੇ, ਤੇ ਦੂਜੀ ਗੱਲ ਵੀ ਜਿਹੜੇ ਵੱਡੇ ਪ੍ਰੋਜੈਕਟ ਆ ਜਿਨ੍ਹਾਂ ਦਾ ਕੈਨੇਡਾ ਦੀ ਇਕਨੋਮਿਕ ਸਿਕਿਉਰਿਟੀ ਤੇ ਕੈਨੇਡਾ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਨੈਸ਼ਨਲ ਸਿਕਿਉਰਿਟੀ ਦੇ ਜਿਨ੍ਹਾਂ ਦੇ ਇੰਪੈਕਟ ਹੈਗੇ ਆ, ਉਹਨਾਂ ਨੂੰ ਪਾਸ ਕਰਨ ਦਾ ਪ੍ਰੋਸੈਸ ਬਹੁਤ ਸੌਖਾ ਕੀਤਾ ਜਾਵੇ। ਸੋ ਉਹਦੇ ਵਿੱਚ ਇਹ ਹੈ ਵੀ ਫੈਡਰਲ ਗਵਰਨਮੈਂਟ ਦਾ ਇੱਕ ਡਿਪਾਰਟਮੈਂਟ ਹੋਊਗਾ, ਜਦੋਂ ਮੰਨ ਲਓ ਕਿਸੇ ਨੇ ਹੁਣ ਹਾਈਡਰੋ ਪਲਾਂਟ ਲਾਉਣਾ ਜਾਂ ਕਿਸੇ ਨੇ ਗੈਸ ਪਾਈਪਲਾਈਨ ਲਾਉਣੀ ਆ, ਵੀ ਉਹ ਫੈਡਰਲ ਗਵਰਨਮੈਂਟ ਦਾ ਇੱਕੋ ਹੀ ਡਿਪਾਰਟਮੈਂਟ ਹੋਊਗਾ ਜਿਹੜਾ ਉਹ ਪਾਸ ਕਰਾ ਕੇ ਪ੍ਰੋਵਿੰਸਸ ਨਾਲ ਡੀਲ ਕਰਾ ਕੇ ਵੀ ਉਹ ਛੇਤੀ ਤੋਂ ਛੇਤੀ ਬਿਲਡ ਹੋਣ ਲੱਗੇ। ਜੇ ਉਹ ਬਿਲਡ ਹੁੰਦੇ ਤਾਂ ਉਹਦੇ ਨਾਲ ਆਬਵੀਅਸਲੀ ਜੌਬਾਂ ਕ੍ਰੀਏਟ ਹੋਣੀਆਂ, ਉਹਦੇ ਨਾਲ ਜਿਹੜੀ ਸਾਡੀ ਹੁਣ ਪਾਈਪਲਾਈਨ ਆ, ਜਿਹੜੀ ਸਟੀਲ ਦੀ ਖਪਤ ਹੈ, ਲੋਕਲ ਸਟੀਲ ਦੀ ਖਪਤ ਆ, ਉਹ ਵੱਧ ਜਾਣੀ ਹੈ ਹਨਾ। ਉਹਦੇ ਨਾਲ ਫਿਰ ਜਿਹੜਾ ਸਾਡਾ ਐਕਸਪੋਰਟ ਆ ਉਹ ਵੱਧ ਜਾਣਾ। ਤੇ ਉਹਦੇ ਚ ਮੇਨ ਗੱਲ ਕੀ ਹੈ, ਜਿਹੜੀ ਮੁੜ ਕਿੜ ਕੇ ਉਹ ਗੱਲ ਕਰ ਰਹੇ ਆ US ਤੋਂ ਆਪਣੀ ਡਿਪੈਂਡੈਂਟ ਘਟਾਉਣੀ। ਸੋ ਗੱਲ ਕੀ ਹੈ, ਜਿਹੜਾ ਮਸਲਾ ਉਹ ਸੋਵਰੈਨਿਟੀ ਤੇ ਆਇਆ ਹੋਇਆ, ਤੇ ਕੈਨੇਡਾ ਹਰ ਇੱਕ ਗੱਲ ਇਹੀ ਕਰ ਰਿਹਾ, ਤੇ ਇਸੇ ਗੱਲ ਕਰਕੇ ਲੋਕੀ ਪਿੱਛੇ ਖੜ ਰਹੇ ਆ ਵੀ ਯਾਰ ਇਹ ਮਸਲਾ ਸਾਡੀ ਸੋਵਰੈਨਿਟੀ ਦਾ, ਅਸੀਂ US ਦੀ ਸ਼ੈਡੋਜ਼ ਤੋਂ ਬਾਹਰ ਨਿਕਲਣਾ। ਠੀਕ ਆ। ਸੋ ਇਸੇ ਲਈ ਉਹ ਜਿਹੜੇ ਉਹ ਕਹਿੰਦੇ ਆ ਵੀ ਟਰੰਪ ਹੁਣੀ ਐਨਮੀ ਵਾਂਗੂ ਕੰਮ ਕਰ ਰਹੇ ਆ, ਜਿਹੜੇ ਆਈ ਥਿੰਕ ਡਗ ਫੋਰਡ ਹੋਣਾ ਦਾ ਇਦਾਂ ਦਾ ਡਗ ਫੋਰਡ ਨੇ ਬਿਲਕੁਲ ਇਹ ਕਿਹਾ। ਉਹ ਮਤਲਬ ਉਹਨਾਂ ਨੂੰ ਸਵਾਲ ਇਹੀ ਪੁੱਛਿਆ ਗਿਆ ਸੀਗਾ, ਉਹ ਕਹਿੰਦੇ ਵੀ ਯਾਰ ਡੀਲ ਚੱਲ ਰਹੀ ਹੈ, ਤੁਹਾਨੂੰ ਕੀ ਲੱਗਦਾ? ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਡੋਨਲਡ ਟਰੰਪ ਚਾਹੁੰਦੇ ਕੀ ਹੈ, ਵੀ ਮਤਲਬ ਉਹ ਸਵੇਰੇ ਕੁਝ ਹੋਰ ਕਹਿੰਦੇ ਆ, ਸ਼ਾਮ ਨੂੰ ਮੁੱਕਰ ਜਾਂਦੇ ਆ ਹਨਾ। ਵੀ ਬਾਕੀ ਜਿਹੜੀ ਦੂਜੀ ਗੱਲ ਆ ਵੀ ਕੈਨੇਡਾ US ਦਾ ਸਭ ਤੋਂ ਸਟਰੋਂਗੈਸਟ ਐਲਾਈ ਹੈ। ਕੈਨੇਡਾ ਮਤਲਬ ਉਹ ਜਿਹੜਾ ਸਵਾਲ ਸੀਗਾ, ਕਹਿੰਦੇ ਵੀ ਜਾਪਾਨ ਨਾਲ ਤਾਂ ਟ੍ਰੇਡ ਡੀਲ ਹੋ ਗਈ, ਉਹ ਕਹਿੰਦੇ ਵੀ ਜਾਪਾਨ ਕੈਨੇਡਾ ਤੋਂ ਆਪਣੇ ਅਮਰੀਕਾ ਤੋਂ $70 ਬਿਲੀਅਨ ਦਾ ਸਮਾਨ ਖਰੀਦਦਾ ਹੈ, ਕੈਨੇਡਾ 370 ਜਾਂ 380 ਬਿਲੀਅਨ ਡਾਲਰ, ਵੀ ਉਹਦਾ ਕੋਈ ਕੰਪੈਰੀਜ਼ਨ ਹੈ ਨਹੀਂ ਆਪਸ ਚ, ਵੀ ਅਸੀਂ ਮੱਚ ਬਿਗਰ ਪਾਰਟਨਰ ਹੈ। ਉਹ ਤੋਂ ਬਾਅਦ ਫਿਰ ਸਿਰਫ ਇਕਨੋਮਿਕਸ ਦਾ ਨਹੀਂ ਹੈਗਾ, ਅਮਰੀਕਾ ਤੇ ਕੈਨੇਡਾ ਦਾ ਆਪਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਦਾ ਹੈ, ਆਰਕਟਿਕ ਜਿਹੜੀ ਸੋਵਰੈਨਿਟੀ ਹੈ। ਸੋ ਇਹ ਬਹੁਤ ਜ਼ਿਆਦਾ, ਸੋ ਕੈਨੇਡਾ ਇਹ ਨਹੀਂ ਚਾਹੁੰਦਾ ਵੀ ਕੋਈ ਵੀ ਡੀਲ ਹੈ ਜਿਹਦੇ ਵਿੱਚ ਉਹਨਾਂ ਨੂੰ ਇਦਾਂ ਦਾ ਕੰਪਰੋਮਾਈਜ਼ ਕੀਤਾ ਜਾਵੇ ਵੀ ਸਿਰਫ ਇਕਨੋਮਿਕਸ ਕਰਕੇ। ਸੋ ਉਹਦੇ ਵਿੱਚ ਹੋਰ ਵੀ ਗੱਲਾਂ ਹੋਣਗੀਆਂ ਜਿਹੜੀਆਂ ਨਹੀਂ ਡਿਸਕਸ ਕੀਤੀਆਂ ਜਾ ਰਹੀਆਂ। ਸੋ ਉਹਦੇ ਕਰਕੇ ਉਹ ਜਿਹੜੀ ਕੈਨੇਡੀਅਨ ਰਿਪਰੈਜ਼ੈਂਟੇਟਿਵ ਆ ਉਹ ਬਹੁਤ ਕਾਲੀ ਨਹੀਂ ਇਸ ਮਸਲੇ ਦੇ ਵਿੱਚ ਕਰਨੀ ਚਾਹੁੰਦੀ। ਸੋ ਕੈਨੇਡਾ ਦੀ ਜਿਹੜੀ ਟ੍ਰੇਡ ਦੀ ਟੀਮ ਆ ਉਹ ਤਾਂ ਮੈਨੂੰ ਲੱਗਦਾ ਇਸ਼ਾਰੇ ਕਰ ਰਹੀ ਆ ਵੀ ਕੋਈ ਬੜੀ ਉਮੀਦਾਂ ਨਾ ਰੱਖੋ ਵੀ ਡੀਲ ਹੋ ਜੂਗੀ ਇੱਕ ਤੱਕ। ਜੀ ਬਿਲਕੁਲ, ਇਹ ਬੜੇ ਸਾਫ਼-ਸਾਫ਼ ਇਸ਼ਾਰੇ ਆ ਰਹੇ। ਉਹ ਕਹਿੰਦੇ ਵੀ ਆਪੇ ਹੀ ਆਪਾਂ ਤਕੜੇ ਹੋ ਕੇ ਚੱਲੀਏ,
ਇਹ ਹਲੇ ਥੋੜਾ ਲੰਬਾ ਖਿੱਚ ਸਕਦਾ ਹੈ। ਸੋ ਉਹ ਕਾਲੇ ਨਹੀਂ ਹੈਗੇ, ਜਿਹੜੀ ਮੁੱਖ ਦੀ ਗੱਲ ਇਹ ਹੈ। ਉਹਨਾਂ ਨੂੰ ਲੱਗਦਾ ਵੀ ਕੀ ਲੋਕਾਂ ਦੀ ਮਾਰਕੀਟਸ ਸਪੋਰਟ ਤਿਆਰ ਕਰ ਰਿਹਾ ਕੈਨੇਡਾ ਹੋਰ? ਕਿਉਂਕਿ ਜੇ ਹੁਣ ਸਮਾਨ ਇੱਧਰੋਂ ਲੈਂਦੇ ਆ ਜਾਂ ਇੱਧਰ ਨੂੰ ਆਉਂਦਾ ਆ ਅਮਰੀਕਾ ਨੂੰ, ਓਬਵੀਅਸਲੀ ਉਹਦਾ ਅਲਟਰਨੇਟਿਵ ਤੇ ਨਾਲ ਲੱਭਣਾ ਪੈਣਾ। ਆਈ ਨੋ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਯੂਰਪ ਦੇ ਨਾਲ ਚਰਚਾ ਚੱਲ ਰਹੀ ਆ, ਸੋ ਇਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਹੁੰਦਿਆਂ ਤਾਂ ਫਿਰ ਵੀ ਵਕਤ ਲੱਗ ਹੀ ਜਾਣਾ। ਹਾਂਜੀ, ਤੇ ਮੇਰੇ ਖਿਆਲ ਨਾਲ ਉਸ ਚੀਜ਼ਾਂ ਲਈ ਕੈਨੇਡਾ ਦਾ ਮਨ ਬਣਿਆ ਹੀ ਹੋਇਆ ਜੀ ਹੁਣ, ਵੀ ਜਿੰਨਾ ਕੁ ਚੱਲਣਾ ਉਹ ਚੱਲ ਰਿਹਾ ਹੈ। ਜਿਵੇਂ ਹੁਣ ਪਿਛਲੇ ਹਫਤੇ ਮੈਕਸੀਕੋ ਨਾਲ ਡੀਲ ਬਣਾਈ ਹੈ ਕੈਨੇਡਾ ਨੇ, ਕੋਈ ਕੈਨੇਡੀਅਨ ਮੈਕਸੀਕੋ ਕੋਰੀਡੋਰ ਬਣਾਇਆ, ਜਿਹਦੇ ਵਿੱਚ ਜਿਹੜਾ ਹੁਣ ਸਮਾਨ ਹੈ ਸਾਰਾ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਸਮਾਨ ਅਮਰੀਕਾ ਦੇ ਥਾਣੀ ਜਾਂਦਾ, ਵੀ ਉਹਨੂੰ ਸਮਹਾਉ ਅਮਰੀਕਾ ਨੂੰ ਬਾਈਪਾਸ ਕਰਕੇ, ਚਾਹੇ ਸ਼ਿਪਾਂ ਰਹੀ ਹੈ ਜਿਵੇਂ, ਸਿੱਧਾ ਅੱਛਾ। ਮੈਕਸੀਕੋ ਲਿਜਾਇਆ ਜਾ ਸਕੇ, ਤੇ ਮੈਕਸੀਕੋ ਤੋਂ ਸਮਾਨ ਹੁਣ ਜਿਵੇਂ ਪ੍ਰੋਡਿਊਸ ਆ ਵੀ ਉਹ ਸਿੱਧਾ ਕੈਨੇਡਾ ਲਿਆਇਆ ਜਾ ਸਕੇ। ਸੋ ਇਹ ਇੱਕ ਚੀਜ਼ ਹੈਗੀ ਹੈ। ਬਾਕੀ ਯੂਰਪ ਨਾਲ, ਇੰਗਲੈਂਡ ਨਾਲ, ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ ਜਿਹੜੀਆਂ ਟ੍ਰੇਡ ਡੀਲਾਂ ਚੱਲ ਰਹੀਆਂ ਵੀ ਡਾਇਵਰਸੀਫਾਈ ਕੀਤਾ ਜਾ ਸਕੇ, ਯੂਐਸ ਤੋਂ ਆਪਣੀ ਡਿਪੈਂਡੈਂਸ ਘਟਾਈ ਜਾਵੇ। ਮੇਰੀ ਇਸੇ ਹਫਤੇ ਹੀ ਜਿਹੜੀ ਫਾਰਮਰਸ ਨਾਲ ਮੀਟਿੰਗ ਸੀਗੀ, ਸੋ ਉਹਦੇ ਵਿੱਚ ਜਿਹੜੇ ਹੁਣ ਕੈਨੇਡਾ ਦੇ ਸ਼ਹਿਦ ਪ੍ਰੋਡਿਊਸਰ ਹੈ, ਉਹਨਾਂ ਦੀ ਉਹ ਸਾਰਾ ਹੀ ਸ਼ਹਿਦ ਆਪਣਾ ਕੈਨੇਡਾ ਅਮਰੀਕਾ ਭੇਜਦੇ ਹੁੰਦੇ ਸੀਗੇ। ਸੋ ਕਹਿੰਦੇ ਵੀ ਐਤਕੀ ਸਾਨੂੰ, ਅਸੀਂ ਔਖੇ ਤਾਂ ਹੋਏ ਪਰ ਸਾਨੂੰ ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ ਸਾਨੂੰ ਨਵੀਆਂ ਮਾਰਕੀਟਸ ਲੱਭ ਗਈਆਂ ਵੀ ਹੁਣ ਜਿੱਥੇ ਅਸੀਂ ਸ਼ਾਇਦ ਭੇਜ ਸਕਦੇ। ਕਿਉਂਕਿ ਗੱਲ ਤਾਂ ਇਹ ਹੈ ਨਾ ਵੀ ਜਿਹੜੇ ਦੇਖੋ ਕੈਨੇਡਾ ਕਾਹਤੇ ਅਮਰੀਕਾ ਨੂੰ ਵੇਚਦਾ ਸੀਗਾ, ਕਿਉਂਕਿ ਸੌਖਾ, ਬਾਰਡਰ ਟੱਪਿਆ ਤੇ ਉੱਥੇ ਬਾਰਡਰ ਚਲਿਆ ਜਾਣਾ ਤੇ ਚਲੋ ਪ੍ਰਾਈਸ ਵੀ ਠੀਕ ਮਿਲ ਜਾਂਦਾ। ਪਰ ਹੁਣ ਜੇ ਉਹ ਰਾਹ ਬੰਦ ਹੋ ਗਿਆ, ਜਿਹੜਾ ਕੈਨੇਡੀਅਨ ਪ੍ਰੋਡਕਟ ਹੈ ਉਹਦੀ ਇੱਜ਼ਤ ਤਾਂ ਸਾਰੀ ਦੁਨੀਆ 'ਚ ਹੈਗੀ ਹੋਇਆ। ਜੇ ਹੁਣ ਕੈਨੇਡੀਅਨ ਹਨੀ ਵਿਕ ਰਹੀ ਹੈ, ਸੋ ਲੋਕਾਂ ਨੂੰ ਇਹ ਤਾਂ ਪਤਾ ਵੀ ਯਾਰ ਇਹ ਹਾਈ ਕੁਆਲਿਟੀ ਹਨੀ ਹੈ, ਕਿਉਂਕਿ ਕੈਨੇਡਾ ਦੀ ਇੱਜ਼ਤ ਸਾਰੀ ਦੁਨੀਆ ਦੇ ਵਿੱਚ ਹੈਗੀ ਹੈ। ਜੇ ਕੈਨੇਡਾ ਦਾ ਕੋਈ ਮੈਨੂਫੈਕਚਰਡ ਆਈਟਮ ਆ, ਉਹ ਪਤਾ ਹੈ ਵੀ ਯਾਰ ਉਹਦੀ ਕੁਆਲਿਟੀ ਇੰਡੀਆ ਜਾਂ ਚਾਈਨਾ ਦੇ ਪ੍ਰੋਡਕਟ ਨਾਲ ਤਾਂ ਵਧੀਆ ਹੀ ਹੋਣੀ ਹੈ। ਸੋ ਮਾਰਕੀਟਸ ਲੱਭ ਜਾਣੀਆਂ, ਉਵੇਂ ਦੇ ਪਾਰਟਨਰ ਲੱਭ ਜਾਣੇ ਆ। ਹਜੇ ਬਿਲਕੁਲ ਜਿਹੜੀ ਦੇਖੋ ਟਰੱਕਿੰਗ ਬਿਲਕੁਲ ਸਲੋ ਹੋਈ ਪਈ ਹੈ। ਜਿਹੜਾ ਇੰਪੈਕਟ ਦਿਖ ਰਿਹਾ ਹੈ ਟੋਰਾਂਟੋ ਦੇ ਵਿੱਚ, ਵੈਨਕੂਵਰ ਦੇ ਵਿੱਚ ਰੀਅਲ ਏਸਟੇਟ ਮਾਰਕੀਟਸ ਬਹੁਤ ਸਲੋ ਹੋਈਆਂ ਪਈਆਂ। ਲੋਕੀ ਸਟ੍ਰੈਸਡ ਹੈ, ਲੋਕੀ ਤੰਗ ਹੈ, ਪਰ ਇਹ ਨਹੀਂ ਹੈਗਾ ਵੀ ਹਜੇ ਉਹ ਗਿਵ ਅਪ ਕਰਨ ਲਈ ਤਿਆਰ ਹੈ ਜਾਂ ਕੋਈ ਏਦਾਂ ਹੈਗਾ ਵੀ ਨਹੀਂ ਬਸ ਹੁਣੇ ਹੀ ਡੀਲ ਕਰ ਲਓ। ਸੋ ਤਾਂ ਹੀ ਜਿਹੜੇ ਕੈਨੇਡਾ ਵੱਲੋਂ ਡੋਮਿਨਿਕ ਲੈਬਲਾਂਕ ਤੇ ਕ੍ਰਿਸਟਨ ਹਿਲਮੈਨ ਹੈਗੇ ਆ, ਉਹ ਥੋੜਾ ਸਲੋ ਹੀ ਚੱਲ ਰਹੇ ਆ ਵੀ ਕੋਈ ਨਹੀਂ, ਵੀ ਏਡੀ ਕਾਲੀ ਨਹੀਂ। ਕੁਛ ਯੂਐਸ ਸੈਨੇਟਰ ਤੇ ਗਏ ਆ ਕੈਨੇਡਾ ਨੂੰ, ਆਏ ਸੀਗੇ, ਕਹਿੰਦੇ ਵੀ ਪੁੱਲ ਬਣਾਈਏ ਅਸੀਂ ਆਪਸ 'ਚ, ਮਤਲਬ ਗੱਲਬਾਤ ਦਾ, ਵੀ ਇਹ ਜਿਹੜੀ ਡੈਡਲਾਈਨ ਦਾ ਜੋ ਇਸ ਟਾਈਮ ਤਲਵਾਰ ਲਟਕ ਰਹੀ ਆ 1 ਅਗਸਤ ਵਾਲੀ, ਜਿਹੜੀ ਯੂਐਸ ਦੇ ਜਿਹੜੇ ਸੈਨੇਟਰਸ ਆ ਉਹਨਾਂ ਦੀ ਮੁਲਾਕਾਤ ਕੀਤੀ ਆ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ। ਸੋ ਜਿਹੜੇ ਸੈਨੇਟਰ ਰੌਨ ਵਾਈਡਨ ਓਰੇਗਨ ਤੋਂ, ਉਹ ਗਏ ਆ ਉੱਥੇ, ਉਹਨਾਂ ਨੇ ਵੀ ਕਾਫੀ ਲੰਮੀ ਚੌੜੀ ਪੌਣੇ 1 ਘੰਟੇ ਦੀ ਜਿਹੜੀ ਮੀਟਿੰਗ ਆ ਉਹਨਾਂ ਦੇ ਨਾਲ ਜਿਹੜੀ ਹੋਈ ਆ। ਤੇ ਜਿਹੜੀ ਤੁਸੀਂ ਇਸ ਤੋਂ ਪਹਿਲਾਂ ਗੱਲ ਆਖੀ ਹੈ, ਕੈਨੇਡਾ ਮੈਕਸੀਕੋ ਆਪਣਾ ਕੋਰੀਡੋਰ ਬਣਾਉਣਾ ਚਾਹੁੰਦਾ ਆ, ਸੋ ਆਪਣੇ ਜਿਹੜੇ ਅਮਰੀਕਾ ਦੇ ਲੋਕ ਆ ਉਹਨਾਂ ਦੇ ਲਈ ਦੱਸਦੇ ਜਾਈਏ ਵੀ ਅਮਰੀਕਾ ਇਹਦੇ ਨਾਲ ਤਕਰੀਬਨ $70 ਬਿਲੀਅਨ ਦਾ ਟੈਕਸ ਲੂਜ਼ ਕਰੂਗਾ। $17 ਬਿਲੀਅਨ ਦੇ ਜਿਹੜੇ ਇਨਡਾਇਰੈਕਟਲੀ ਬੈਨੀਫਿਟਸ ਇਸ ਦੇ ਵਿੱਚ ਹੁੰਦੇ ਸੀ, ਉਹ ਇਸ ਦੇ ਉੱਤੇ ਹਿੱਟ ਹੋਣੀ। ਇਹਦੇ ਵਿੱਚ ਤਕਰੀਬਨ $40 ਬਿਲੀਅਨ ਦੀ ਇੰਪਲੋਇਮੈਂਟ ਨੂੰ ਹਿੱਟ ਜਿਹੜੀ ਉਹ ਹੋਣੀ ਆ, ਤੇ ਟਰੱਕਿੰਗ ਇੰਡਸਟਰੀ ਤੇ ਓਬਵੀਅਸਲੀ ਉਹਦੇ ਨਾਲ ਇਸ ਦੇ ਵਿੱਚ ਅਗਲੇ 5 ਸਾਲਾਂ 'ਚ ਕਹਿੰਦੇ ਵੀ ਜੇ ਕੈਨੇਡਾ ਤੇ ਮੈਕਸੀਕੋ ਯੂਐਸ ਨੂੰ ਕਹਿ ਲਓ ਵੀ ਟੱਪ ਕੇ ਇਦਾਂ ਕਰਦੀ ਆ, ਤਾਂ ਤਕਰੀਬਨ $250 ਬਿਲੀਅਨ ਦਾ ਨੁਕਸਾਨ ਅਮਰੀਕਾ ਨੂੰ ਹੋ ਸਕਦਾ। ਇਹ ਕੈਨੇਡੀਅਨਸ ਜਿਹੜੇ ਆ ਇਸ ਟਾਈਮ ਆ ਉਹ ਦੱਸ ਰਿਹਾ, ਤੇ ਓਬਵੀਅਸਲੀ ਅਸਰ ਤਾਂ ਪਊਗਾ ਹੀ ਪਊਗਾ ਵੀ ਜੇ ਉਹ ਬੜੀ ਸੌਖੀ ਜੀ ਗੱਲ ਹੈ। ਤੁਸੀਂ ਦੇਖ ਲਓ ਜੀ, ਜਿਹੜਾ ਹੁਣ ਆਪਣੀ ਟਰੱਕਿੰਗ, ਆਪਣੇ ਬੰਦੇ ਟਰੱਕਿੰਗ 'ਚ ਬਹੁਤ ਜ਼ਿਆਦਾ ਹੈਗੇ ਆ। ਕਿੰਨੇ ਹੀ ਆਪਾਂ ਟਰੱਕਰਸ ਨੂੰ ਜਾਣਦੇ ਆ ਜਿਹੜੇ ਟੈਕਸਸ ਤੋਂ ਲੋਡ ਚੱਕ ਕੇ ਕੈਨੇਡਾ ਦੇ ਬਾਰਡਰ ਤੇ ਛੱਡ ਕੇ ਜਾਂਦੇ ਆ। ਹਾਂਜੀ, ਕਿੰਨੇ ਕੈਨੇਡੀਅਨਸ ਜਿਹੜੇ ਡਰਾਈਵਰਸ ਆ ਉਹ ਇੱਥੇ ਆ ਕੇ ਕੰਮ ਕਰਦੇ ਆ। ਸੋ ਕਿੰਨਿਆਂ ਦੀ ਇਕੋਨਮੀ ਦੇ ਉੱਤੇ, ਕਿੰਨਿਆਂ ਦੇ ਰੋਜੀ ਰੋਟੀ ਦੇ ਉੱਤੇ, ਰੁਜ਼ਗਾਰ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਜਿਹੜਾ ਉਹ ਅਸਰ ਪੈਣਾ ਆ। ਸੋ ਜੇ ਕੈਨੇਡੀਅਨ ਟਰੱਕ ਇੱਥੇ ਆਉਂਦਾ ਤੇ ਅਗਲੇ ਟੈਕਸ ਵੀ ਉਹਨਾਂ ਨੂੰ, ਗੈਸ ਵੀ ਇੱਥੋਂ ਭਰਾਉਣੀ ਪੈਂਦੀ ਆ, ਤੇ ਉਹ ਸਾਰਾ ਕੁਝ ਜਿਹੜਾ ਉਹ ਨਾਲ ਕਰਨਾ, ਖਾਣਾ ਪੀਣਾ ਸਾਰਾ ਕੁਝ ਜੀ, ਮਕੈਨਿਕ, ਟਾਇਰਾਂ ਦਾ ਸਾਰਾ ਕੁਝ ਜਿਹੜਾ ਉਹ ਨਾਲ ਹੀ ਆ। ਆਪਾਂ ਇੱਥੇ ਇੱਕ ਥੋੜੀ ਜੀ ਬ੍ਰੇਕ ਲੈਨੇ ਆ ਜਸਪਾਲ ਸਿੰਘ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਗੱਲਾਂ ਬਾਤਾਂ ਨੂੰ ਆਪਾਂ ਕੰਟੀਨਿਊ ਰੱਖਾਂਗੇ, ਚਰਚਾ ਨੂੰ ਜਾਰੀ ਰੱਖਾਂਗੇ। ਮਿਲਦੇ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਜੀ। ਅੱਗੇ ਗੁਰਜਸਪਾਲ ਸਿੰਘ ਆਪਾਂ ਗੱਲ ਕਰਦੇ ਹਾਂ, ਜਿਹੜੇ ਕਾਰੋਬਾਰੀ ਸੀਗੇ ਢੱਡਾ ਹੁਣੀ, ਹਰਜੀਤ ਸਿੰਘ ਢੱਡਾ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। 51 ਸਾਲ ਉਹਨਾਂ ਦੀ ਉਮਰ ਸੀ। ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਅਮਨ ਤੇ ਦਿਗਵਜੇ, ਦੋ ਜਣੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀਗੇ ਮਈ ਦੇ ਅਖੀਰ ਦੇ ਵਿੱਚ। ਤੇ ਹੁਣ ਇੱਕ ਲੇਟੈਸਟ ਹੋਰ 22 ਸਾਲਾ ਸ਼ਾਹੀਲ, ਉਹਨੂੰ 15 ਜੁਲਾਈ ਨੂੰ ਜਿਹੜਾ ਸਰੀ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਤੁਸੀਂ ਪਹਿਲੇ ਆਪਾਂ ਪਾਰਟ ਦੇ ਵਿੱਚ ਜਦੋਂ ਗੱਲ ਕਰ ਰਹੇ ਸੀ ਕੈਨੇਡੀਅਨ ਸੋਵਰਨਿਟੀ ਦੀ, ਆਪਾਂ ਜਿਹੜੀ ਉਸ ਦੇ ਵਿੱਚ ਤੁਸੀਂ ਚਰਚਾ ਜਿਹੜੀ ਉਹ ਨਾਲ ਛੇੜੀ ਸੀਗੀ, ਭਾਈ ਨਿੱਜਰ ਹੁਣਾਂ ਦਾ ਜਿਹੜਾ ਅਸੈਸੀਨੇਸ਼ਨ ਹੁੰਦੀ ਆ, ਉਹ ਵੀ ਕੈਨੇਡੀਅਨ ਸੋਵਰਨਿਟੀ ਦੇ ਨਾਲ ਆ ਕੇ ਜੁੜਦੀ ਆ। ਜਦ ਇਹ ਪਤਾ ਲੱਗਦਾ ਵੀ ਬਾਹਰਲੇ ਮੁਲਕ ਦੇ ਜਿਹੜੇ ਸਰਗਨਾ ਆ, ਉੱਥੋਂ ਦੀਆਂ ਜਿਹੜੀਆਂ ਕਹਿ ਸਕਦੇ ਵੀ ਸਰਕਾਰਾਂ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਬੰਦਿਆਂ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਆ। ਉਸ ਤੋਂ ਇਲਾਵਾ ਜਿਹੜਾ ਆਪਾਂ ਦੇਖਿਆ ਵੀ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਗੈਂਗ, ਉਹਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਜਿਹੜੀ ਮੰਗ ਆ, ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਛਿੜ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਮਤਲਬ ਧੜੱਲੇ ਦੇ ਨਾਲ ਇੱਦਾਂ ਜਿਹੜੇ ਕਤਲ ਕਰ ਦੇਣੇ, ਹੁਣ ਫੜੋ ਫੜਾਈ ਤਾਂ ਚਲੋ ਹੋ ਰਹੀ ਹੈ, ਚੰਗੀ ਗੱਲ ਆ, ਇਨਸਾਫ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ, ਢੱਡਾ ਪਰਿਵਾਰ ਨੂੰ, ਜਿਹੜਾ ਉਹ ਸਾਰੀਆਂ ਚੀਜ਼ਾਂ ਉਹ ਹੋਣੀਆਂ ਚਾਹੀਦੀਆਂ ਆ। ਇਹ ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਆਪਾਂ ਵੱਧਦੀ ਨਜ਼ਰ ਆ ਰਹੀ ਆ? ਲੱਗਦਾ ਵੀ ਕੈਨੇਡਾ ਇਹੋ ਜਿਹੀਆਂ ਚੀਜ਼ਾਂ ਤੇ ਕੰਟਰੋਲ ਕਰ ਸਕੂਗਾ? ਹਾਂਜੀ ਦੇਖੋ, ਸੋ ਪਹਿਲਾਂ ਤਾਂ ਇਹ ਹੈ ਵੀ ਹੁਣ ਸਖਤੀ ਤਾਂ ਇਹ ਕਰ ਰਹੇ ਆ। ਜਿਹੜੇ ਈਵਨ ਦੋ ਕ੍ਰਾਈਮ ਵੱਧ ਰਿਹਾ ਦਿਨ ਬ ਦਿਨ, ਪਰ ਉਹਦੇ ਨਾਲ ਸਰਕਾਰ ਵੀ ਹਰਕਤ ਦੇ ਵਿੱਚ ਆਈ ਹੋਈ ਹੈ। ਸੋ ਜਿਹੜੀ ਫੜੋ ਫੜੀ ਹੈ, ਜਿਹੜੀ ਇਨਵੈਸਟੀਗੇਸ਼ਨ ਹੈ, ਮੈਨੂੰ ਲੱਗਦਾ ਹੁਣ ਇੰਟਰ ਕੰਟਰੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ, ਜਿਹਦੇ ਵਿੱਚ ਮੈਨੂੰ ਲੱਗਦਾ ਵੀ ਕੈਲੀਫੋਰਨੀਆ ਦੇ ਵਿੱਚ ਵੀ ਪਿਛਲੇ ਹਫ਼ਤੇ ਕੁਛ ਕੁ ਅਰੈਸਟਾਂ, ਕੁਛ ਕੁ ਇਨਵੈਸਟੀਗੇਸ਼ਨਸ ਜਿਹੜੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਅੱਡ-ਅੱਡ ਜਿਹੜੇ ਗਰੋਹ ਦੇ ਮੈਂਬਰ ਹੈਗੇ ਆ, ਚਾਹੇ ਉਹ ਮਤਲਬ ਜਿਹੜੇ ਵਾਇਲੈਂਟ ਕ੍ਰਾਈਮ ਦੇ ਵਿੱਚ ਜਿਹੜੇ ਇਨਵੋਲਵਡ ਹੈਗੇ ਆ, ਹਾਂਜੀ, ਉਹਨਾਂ ਤੇ ਸਖਤੀ ਕੀਤੀ ਜਾ ਰਹੀ ਹੈ। ਸੋ ਇਹਦੇ ਤੇ ਨੱਥ ਪਾਉਣ ਲਈ ਸਰਕਾਰ ਹੁਣ ਥੋੜੀ ਸੀਰੀਅਸ ਲੱਗ ਰਹੀ ਹੈ। ਉਹਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਵੀ ਜਿਹੜੇ ਲੋਕੀ ਵੀ ਬਹੁਤ ਜ਼ਿਆਦਾ ਹੁਣ ਅੱਕ ਗਏ। ਨਹੀਂ, ਬਿਲਕੁਲ ਸਹੀ ਗੱਲ ਆ। ਆਮ ਕੈਨੇਡੀਅਨ ਜਿਹੜਾ ਸ਼ਹਿਰੀ ਹੈ, ਉਹ ਹੁਣ ਇਹਨਾਂ ਵਾਰਦਾਤਾਂ ਤੋਂ ਬਹੁਤ ਜ਼ਿਆਦਾ ਤੰਗ ਹੋਇਆ ਹੋਇਆ। ਸੋ ਹੁਣ ਉਹਦੇ ਵਿੱਚ ਜਿਹੜਾ ਇੱਕ ਪੱਖ ਤਾਂ ਇਹ ਹੈਗਾ ਵੀ ਹਾਂ, ਕਿ ਜਿਹੜੀ 2024 ਦੇ ਵਿੱਚ ਗੱਲ ਚੱਲੀ ਸੀਗੀ ਵੀ ਹਾਂਜੀ ਕੀ ਕਿਸੇ ਫੋਰਨ ਗਵਰਨਮੈਂਟ ਦਾ ਇਹਦੇ ਵਿੱਚ ਹੱਥ ਹੋ ਸਕਦਾ। ਉਹਦੇ ਵਿੱਚ ਇੰਡੀਆ ਦਾ ਨਾਂ ਆਉਂਦਾ ਜੀ, ਹਨਾ, ਉਹਦੇ ਵਿੱਚ ਚੀਨ ਦਾ ਨਾਂ ਆਉਂਦਾ। ਚੀਨ ਦਾ ਚਲੋ ਵਾਇਲੈਂਟ ਉਹਨਾਂ ਦਾ ਇਲੈਕਸ਼ਨ ਇੰਟਰਫੇਰੈਂਸ ਦੇ ਵਿੱਚ ਨਾਂ ਆਉਂਦਾ, ਪਾਕਿਸਤਾਨ ਦਾ ਨਾਂ ਆਉਂਦਾ ਇਲੈਕਸ਼ਨ ਇੰਟਰਫੇਰੈਂਸ ਦੇ ਵਿੱਚ, ਹਨਾ। ਤੇ ਪਰ ਜਿਹੜਾ ਉਹਦਾ ਦੂਜਾ ਪੱਖ ਇਹ ਹੈਗਾ ਵੀ ਲੋਕੀ ਆਪਣੇ ਆਪ ਨੂੰ ਅਨਸੇਫ ਫੀਲ ਕਰਨ ਲੱਗ ਪਏ। ਤੇ ਉਹਦਾ ਇੱਕ ਤਾਂ ਵੀ ਚਲੋ ਸੋਵਰੈਨਿਟੀ ਵਾਲਾ, ਦੂਜਾ ਹੈਗਾ ਜਿਹੜੀਆਂ ਆਪਣੀਆਂ ਪਾਲਿਸੀਜ਼ ਵੀ। ਸੋ 2017 ਦੇ ਵਿੱਚ ਆਪਣੇ ਟਰੂਡੋ ਗਵਰਨਮੈਂਟ ਬਿੱਲ ਲੈ ਕੇ ਆਈ ਸੀਗੀ ਵੀ ਜਿਹਦੇ ਦੇ ਉੱਤੇ ਜਿਹੜੇ ਨਾਨ ਵਾਇਲੈਂਟ ਕ੍ਰਾਈਮ ਆ, ਜਾਂ ਜਿਹੜੇ ਥੋੜੇ ਬਹੁਤੇ ਵੀ, ਜਿਵੇਂ ਪੋਜੈਸ਼ਨ ਆਫ ਡਰੱਗਸ ਜਾਂ ਪੋਜੈਸ਼ਨ ਆਫ ਵੈਪਰ, ਜਿਹੜੇ ਮੈਰੂਆਨਾ ਤਾਂ ਚਲੋ ਸਾਡੇ ਲੀਗਲ ਹੀ ਹੋ ਗਿਆ ਹਨਾ ਫੈਡਰਲੀ, ਤੇ ਵੀ ਪਰ ਉਦਾਂ ਦਿਆਂ ਨੂੰ ਵੀ ਉਹਨਾਂ ਦੀ ਬੇਲ ਬਹੁਤ ਸੌਖੀ ਕਰਤੀ। ਈਵਨ ਚਾਹੇ ਉਹ ਰਿਪੀਟ ਅਫੈਂਡਰ ਹੈ, ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਬੰਦ ਕਰਤਾ ਸੀਗਾ। ਜਿੱਦਾਂ ਇੱਥੇ ਕੈਲੀਫੋਰਨੀਆ 'ਚ ਇੱਥੇ ਬਹੁਤ ਰੌਲਾ ਪੈਂਦਾ $0 ਬੇਲ ਵਾਲਾ। ਹਾਂਜੀ, ਸੋ 2017 ਦੇ ਵਿੱਚ ਜਦੋਂ ਇਹ ਬਿੱਲ ਆਇਆ, ਉਹਦੀ ਇੰਟੈਂਸ਼ਨ ਬਹੁਤ ਵਧੀਆ ਸੀ। ਜੇ ਮੈਂ ਹੁਣ ਵੀ ਪਿੱਛੇ ਜਾਵਾਂ, ਉਹਦੀ ਇੰਟੈਂਸ਼ਨ ਇਹ ਸੀਗੀ ਵੀ ਜਿਹੜੇ ਏਦਾਂ ਦੇ ਮਸਲਿਆਂ ਦੇ ਵਿੱਚ ਓਵਰਵੈਲਮਿੰਗਲੀ ਬਹੁਤ ਜ਼ਿਆਦਾ ਜਿਹੜੀ ਤਾਦਾਦ ਦੇ ਵਿੱਚ ਫਰਸਟ ਨੇਸ਼ਨਸ ਦੇ ਜਵਾਕ ਹੀ ਅਰੈਸਟ ਹੁੰਦੇ ਸੀਗੇ। ਅਮਰੀਕਾ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਆਪਾਂ ਕਹਿ ਲਈਏ ਵੀ ਅਫਰੀਕੀ ਮੂਲ ਦੇ ਬੰਦਿਆਂ ਨਾਲ ਸੇਮ ਚੀਜ਼ ਹੁੰਦੀ ਹੋਣੀ। ਕਾਲੇ ਮੂਲ ਦੇ। ਸੋ ਇੱਥੇ ਜਿਹੜੇ ਆਪਣੇ ਲਾ ਲਈਏ ਵੀ ਜਿਹੜੇ ਮੂਲ ਨਿਵਾਸੀ ਹੈਗੇ ਆ, ਜਾਂ ਜਿਹੜੇ ਫਰਸਟ ਨੇਸ਼ਨ ਕਮਿਊਨਿਟੀਜ਼ ਆਪਾਂ ਕਹਿ ਦਿੰਦੇ ਆ, ਉਹਨਾਂ ਦੀ ਜ਼ਿਆਦਾ ਹੁੰਦੀ ਸੀਗੀ। ਸੋ ਹੁਣ ਉਹਨਾਂ ਦਾ ਇੰਟਰਜਨਰੇਸ਼ਨਲ ਟਰਾਮਾ, ਰੈਜ਼ੀਡੈਂਸ਼ੀਅਲ ਸਕੂਲ ਵਾਲੀ ਜਿਹੜੀ ਹਿਸਟਰੀ ਆਪਾਂ ਆਪਣੇ ਪੁਰਾਣੇ ਸ਼ੋਆਂ ਦੇ ਵਿੱਚ ਕੀਤੀ ਹੋਈ ਹੈ, ਕਨਵਰਜਨ ਜਿਹੜੀ ਉਹਨਾਂ ਦੀ ਧਾਰਮਿਕ ਤੌਰ ਤੇ ਕਰਵਾਈ ਗਈ। ਹਾਂਜੀ। ਸੋ ਜਿਹੜਾ ਡਰੱਗ ਕਰਕੇ ਸਾਰਾ ਕੁਝ ਵੀ ਉਦੋਂ ਉਹਦੀ ਸਰਕਾਰ ਦੀ ਇੰਟੈਂਸ਼ਨ ਇਹ ਸੀਗੀ ਵੀ ਯਾਰ ਇਹਨਾਂ ਨਾਲ ਅਸੀਂ ਵੀ ਹੋਰ ਤਰੀਕਿਆਂ ਦੇ ਨਾਲ ਇਸ ਚੀਜ਼ ਨੂੰ ਅਸੀਂ ਫਿਕਸ ਕਰ ਲਾਂਗੇ।
ਹਨਾ, ਵੀ ਤਾਂ ਹੂੰ। ਕਰਕੇ ਵੀ ਜਿਹੜੀ ਇੰਡੀਜਨਸ ਅਰੈਸਟ ਹੈ ਉਹਨੂੰ ਥੋੜਾ ਘਟਾਇਆ ਜਾ ਸਕੇ, ਤੇ ਉਹਨਾਂ ਨੂੰ ਜਿਹੜੀ ਰੀਕਨਸਿਲੇਸ਼ਨ ਦਾ ਇੱਕ ਹਿੱਸਾ ਸੀਗਾ ਹੂੰ। ਉਹਦੇ ਨਾਲ। ਪਰ ਕੀ ਹੋਇਆ ਵੀ ਜਿਹੜਾ ਕ੍ਰਾਈਮ ਆ ਉਹ ਦੂਜੇ ਹਿੱਸਿਆਂ ਵੱਲੋਂ ਵੀ, ਤੇ ਉਹਦੇ ਚ ਆ ਹੀ ਨਹੀਂ ਹੈਗਾ ਵੀ ਮੇਰੇ ਕੋਲ ਡੇਟਾ ਤਾਂ ਹੈ ਨਹੀਂਗਾ, ਉਹ ਵਧਣਾ ਸ਼ੁਰੂ ਹੋ ਗਿਆ, ਜਿਹਦੇ ਵਿੱਚ ਹੁਣ ਜਿਵੇਂ ਭਾਰਤੀ ਹਿੰਸਕ ਗੈਂਗਾਂ, ਪੰਜਾਬੀ ਆਪਣੇ ਮੂਲ ਦੇ ਜਿਹੜੇ ਹਿੰਸਕ ਗੈਂਗਾਂ ਜਿਹੜੀਆਂ ਆਪਾਂ ਦੇਖਣ ਲੱਗਿਆ ਵੀ ਫੜ ਲਿਆ ਛੱਡਤਾ, ਫੜ ਲਿਆ ਛੱਡਤਾ, ਜਿਹੜੀ ਪੁਲਿਸ ਆ ਉਹ ਲੀਨੀਅੰਟ ਹੋ ਗਈ, ਪੁਲਿਸ ਬਹੁਤ ਜ਼ਿਆਦਾ ਫਰਸਟ੍ਰੇਟਡ ਹੈ, ਹਨਾ। ਤੇ 2019 ਦੇ ਵਿੱਚ ਉਹਦੇ ਵਿੱਚ ਥੋੜਾ ਬਹੁਤਾ ਚੇਂਜ ਵੀ ਲੈ ਕੇ ਆਏ, ਪਰ ਗੱਲ ਨਹੀਂ ਬਣੀ। 2024 ਦੇ ਵਿੱਚ ਜਦੋਂ ਲੋਕੀ ਬਹੁਤ ਜ਼ਿਆਦਾ ਅੱਕ ਗਏ, ਤਾਂ ਵੀ ਇਸ ਬਿੱਲ ਦੇ ਵਿੱਚ ਹੋਰ ਦੁਬਾਰਾ ਸਖਤੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਐਟਲੀਸਟ ਬਹੁਤ ਜ਼ਿਆਦਾ ਵਾਇਲੈਂਟ ਕ੍ਰਾਈਮ ਵਾਲੇ ਬੰਦੇ ਆ ਉਹਨਾਂ ਨੂੰ ਨਾ ਛੱਡਿਆ ਜਾਵੇ, ਉਹਨਾਂ ਦੀ ਬੇਲ ਔਖੀ ਕੀਤੀ ਜਾਵੇ। ਪਰ ਹੁਣ ਜਿਹੜੇ ਲੋਕੀ ਆ ਤੇ ਜਿਹੜੇ ਪ੍ਰੀਮੀਅਰ ਆ, ਜਿਹੜੇ ਸਾਰੇ ਕਿਉਂਕਿ ਜਿਹੜਾ ਜਿਹੜਾ ਇੱਕ ਕ੍ਰਿਮੀਨਲ ਮੈਟਰ ਹੈ, ਇਹ ਫੈਡਰਲ ਮੈਟਰ ਹੈ, ਇਹਦੇ ਵਿੱਚ ਜਿਹੜਾ ਪ੍ਰੋਵਿੰਸ ਆ ਉਹ ਡਿਸੀਜਨ ਨਹੀਂ ਲੈ ਸਕਦਾ। ਸੋ ਇਹ ਫੈਡਰਲ ਗਵਰਨਮੈਂਟ ਦਾ ਮਸਲਾ, ਤੇ ਜਿਹੜੇ ਪ੍ਰੀਮੀਅਰ ਹੈ, ਜਿਹੜੇ ਲੋਕਲ ਪੁਲਿਸ ਡਿਪਾਰਟਮੈਂਟ ਹੈ, ਉਹਨਾਂ ਨੇ ਫੈਡਰਲ ਗਵਰਨਮੈਂਟ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਹੋਇਆ ਵੀ ਯਾਰ ਇਸ ਚੀਜ਼ ਤੇ ਸਕੰਜਾ ਕਸ਼ੋ। ਸੋ ਬੇਸਿਕਲੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀਗਾ ਵੀ ਅਸੀਂ ਦੋਨੋਂ ਦੇ ਦੋਨੋਂ ਲਾਅ ਰਿਪੀਲ ਕਰ ਦੇਵਾਂਗੇ, ਅੱਛਾ, ਵੀ ਹਾਂ ਵੀ ਅਸੀਂ ਜਿਹੜਾ ਬਿਲਕੁਲ ਬੇਲ ਵੀ ਰਿਫਾਰਮ ਵਾਲਾ ਪਹਿਲੋਂ ਹੋਇਆ ਜਿਹੜਾ ਸੀ ਬੇਲ ਮਤਲਬ। ਰਿਫਾਰਮ ਵਾਲਾ ਬਿੱਲ ਹੈ ਵੀ ਹੂੰ, ਅਸੀਂ ਬਿਲਕੁਲ ਜਦੋਂ ਜਿਹੜਾ ਰਿਪੀਟ ਅਫੈਂਡਰ ਉਹਨੂੰ ਨਹੀਂ ਛੱਡਣਾ, ਉਹਨੂੰ ਛੱਡਣਾ ਲੰਬੀ ਤੋਂ ਨਹੀਂ। ਲੰਬੀ ਸਜ਼ਾ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤੇ ਕਾਰਨੀ ਨੇ ਵੀ ਇਹ ਗੱਲ ਕਹੀ ਸੀਗੀ ਵੀ ਅਸੀਂ ਸਮ ਫਾਰਮ ਦੇ ਵਿੱਚ ਇਹਦਾ ਰਿਫਾਰਮ ਲੈ ਕੇ ਆਵਾਂਗੇ। ਸੋ ਹੁਣ ਪ੍ਰੈਸ਼ਰ ਵਧਣ ਕਰਕੇ ਸਤੰਬਰ ਦੇ ਵਿੱਚ ਉਹਨਾਂ ਨੇ ਪ੍ਰੋਮਿਸ ਕੀਤਾ ਹੈ, ਜਿਹੜੀ ਕਾਰਨੀ ਗਵਰਨਮੈਂਟ ਹੈ, ਕਾਰਨੀ ਕੈਬਨਿਟ ਹੈ, ਵੀ ਅਸੀਂ ਸਤੰਬਰ ਦੇ ਵਿੱਚ ਜਿਹੜਾ ਇਹ ਬੇਲ ਰਿਫਾਰਮ ਬਿੱਲ ਆ ਉਹ ਪ੍ਰੈਜ਼ੈਂਟ ਕਰਾਂਗੇ। ਸੋ ਲੋਕਾਂ ਨੂੰ ਇਹਦੇ ਵਿੱਚੋਂ ਆਸ ਦੀ ਕਿਰਨ ਦਿਖ ਰਹੀ ਹੈ ਵੀ ਸ਼ਾਇਦ ਹੂੰ। ਇਹਦੇ ਨਾਲ ਜਿਹੜੀਆਂ ਪੁਲਿਸ ਕੋਲ ਥੋੜੀਆਂ ਬਹੁਤੀਆਂ ਕਰਕੇ ਪੁਲਿਸ ਨੂੰ ਬਹੁਤ ਔਖਾ ਹੋ ਕੇ ਕੋਈ ਕ੍ਰਿਮੀਨਲ ਫੜਨਾ ਪੈਂਦਾ, ਤੇ ਮੁੜ ਕੇ ਕੋਰਟ 'ਚ ਜਦੋਂ ਉਹ ਜਾਂਦਾ ਉਦੋਂ ਹੀ ਉਹਦੀ ਬੇਲ ਹੋ ਜਾਂਦੀ ਹੈ, ਉਹ ਫੇਰ ਉਹੀ ਬੰਦਾ ਦੁਬਾਰਾ ਕ੍ਰਾਈਮ ਕਰੀ ਜਾਂਦਾ। ਸੋ ਲੱਗਦਾ ਵੀ ਉਹਦੇ ਨਾਲ ਉਹਨਾਂ ਨੂੰ ਆਸ ਉਹਨਾਂ ਦੀ ਜਿਹੜੀ ਹੈਗੀ ਆ ਵੀ ਬਣੀ ਹੈ ਵੀ ਉਹਦੇ 'ਚ ਰੋਕ ਲੱਗੇ ਇਸ ਚੀਜ਼ ਦੇ ਉੱਤੇ, ਵੀ ਰੋਕ ਕੰਮ ਲੱਗੇ ਜੀ ਇਸ ਠੱਲ ਚੀਜ਼। ਠੱਲ ਪਵੇ। ਕਿਉਂਕਿ ਇਹ ਜਿਹੜੀ ਕੈਚ ਐਂਡ ਰਿਲੀਜ਼ ਪਾਲਿਸੀ ਹੈ, ਜਿੱਦਾਂ ਤੁਸੀਂ ਕਿਹਾ ਵੀ ਹਾਂ, ਸੋਚੀ ਮੈਂ ਵੀ ਉਹਨਾਂ ਨੇ ਕਿਸੇ ਚੰਗੇ ਦਿਲ ਦੇ ਕੋਨੇ ਦੇ ਵਿੱਚ ਹੋਊਗੀ ਵੀ ਆਪਾਂ ਕੋ ਮਦਦ ਕਰਨੀ ਆ, ਪਰ ਉਹਦਾ ਨਜਾਇਜ਼ ਫਾਇਦਾ ਜਿਹੜਾ ਉਹ ਜ਼ਿਆਦਾ ਚੱਕਣ ਵਾਲੇ ਬਿਲਕੁਲ ਬਿਲਕੁਲ ਮੋਹਰੇ ਜਿਹੜੇ ਉਹ ਆ ਗਏ, ਤੇ ਜਿਹੜੀਆਂ ਬਾਹਰਲੀਆਂ ਦਖਲਅੰਦਾਜ਼ੀ ਕਰਨ ਵਾਲੀਆਂ ਸਰਕਾਰਾਂ ਨੂੰ ਮੌਕਾ ਮਿਲ ਗਿਆ, ਉਹਨਾਂ ਨੂੰ ਤੇ ਇਦਾਂ ਦੇ ਬੰਦਿਆਂ ਦੀ ਭਾਲ ਆ। ਉਤੋਂ ਇਕਨੋਮੀ ਬੈਡ ਚੱਲ ਰਹੀ ਆ, ਇਦਾਂ ਦੇ ਕੁਛ ਚੰਦ ਕੁ ਡਾਲਰਾਂ ਦੇ ਲਈ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਨ ਵਾਲੇ ਜਿਹੜੇ ਉਹ ਬਥੇਰੇ ਪਹਾੜੇ ਦੇ ਟੱਟੂ ਜਿਹੜੇ ਉਹ ਅੱਜ ਕੱਲ ਅਵੇਲੇਬਲ ਨੇ, ਉਹ ਇਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਸੋ ਇਹ ਮੁਲਕਾਂ ਨੂੰ ਤਾਂ ਦੇਖੋ ਗੁਰਜਸਪਾਲ ਸਿੰਘ, ਇਹਨਾਂ ਚੀਜ਼ਾਂ ਦੇ ਉੱਤੇ ਸਖਤੀ ਕਰਨੀ ਪੈਣੀ ਆ। ਕ੍ਰਾਈਮ ਨੂੰ ਰੋਕਣ ਦੇ ਲਈ ਨੋ ਡਾਊਟ ਤੁਹਾਨੂੰ ਗ੍ਰਾਸ ਰੂਟ ਲੈਵਲ ਦੇ ਉੱਤੇ ਹੋਰ ਕਮਿਊਨਿਟੀਜ਼ ਦੇ ਵਿੱਚ ਇਨਵੈਸਟ ਕਰਨਾ ਪੈਂਦਾ, ਉਹ ਹੈ ਹੀ ਹੈ ਆ। ਪਰ ਨਾਲ ਦੇ ਨਾਲ ਇਹ ਨਹੀਂ ਨਾਲ ਇਸ਼ਾਰਾ ਹੋਣਾ ਚਾਹੀਦਾ ਵੀ ਨਹੀਂ ਅਸੀਂ ਜੀ ਲੀਨੀਅੰਟ ਬਹੁਤ ਆ, ਤੇ ਜੀ। ਲੀਨੀਅੰਟ ਬਹੁਤ ਹੋਣ ਦਾ ਨਤੀਜਾ ਫਿਰ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਆ। ਸੋ ਸੋ ਇੱਥੇ ਨਾਲ ਹੀ ਆਪਣਾ ਗੁਰਜਸਪਾਲ, ਜਿਹੜੀਆਂ ਫਰੌਤੀਆਂ ਦਾ ਸਿਲਸਿਲਾ, ਹੁਣ ਆਪਣੀ ਕਮਿਊਨਿਟੀ ਦੇ ਕਿੰਨੇ ਬੰਦੇ ਜਿਹੜੇ ਭਾਰਤ ਤੋਂ ਆਏ, ਖਾਸ ਕਰਕੇ ਕਈ ਸਟੂਡੈਂਟਸ ਵੀ ਉਹਦੇ ਵਿੱਚ ਫਸੇ ਆ, ਉੱਥੋਂ ਦੇ ਜਿਹੜੇ ਗੈਂਗਸਟਰਸ ਇੱਥੇ ਜਿਹੜੇ ਉਹ ਪਹੁੰਚੇ ਹੋਏ ਆ, ਉਹ ਇੰਨਾ ਕੁ ਜ਼ਿਆਦਾ ਬੋਲਬਾਲਾ ਉਹਨਾਂ ਦਾ ਹੋ ਚੁੱਕਾ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਆਮ ਕੈਨੇਡੀਅਨ ਪਰੇਸ਼ਾਨ ਹੋ ਚੁੱਕਾ ਇਹ ਸਾਰੀਆਂ ਚੀਜ਼ਾਂ ਤੋਂ। ਜੀ। ਸੋ ਰਾਜ ਕਰਨਾ ਜਿਹੜੀਆਂ ਹੋਮੋਜੇਨਸ ਸੁਸਾਇਟੀਆਂ ਹੁੰਦੀਆਂ ਨਾ, ਉਹਨਾਂ ਦੇ ਵਿੱਚ ਮੈਨੂੰ ਲੱਗਦਾ ਇਦਾਂ ਦੀਆਂ ਪਾਲਿਸੀਜ਼ ਚੱਲ ਜਾਂਦੀਆਂ ਹੁੰਦੀਆਂ, ਜਿਹੜੇ ਹੂੰ, ਹੂੰ, ਹੂੰ। ਆਪਣੇ ਵਰਗੇ ਮੁਲਕ, ਕੈਨੇਡਾ ਅਮਰੀਕਾ ਵਰਗੇ ਮੁਲਕ ਹੈਗੇ ਨਾ, ਜਿੱਥੇ ਬਹੁਤ ਰਲਵੀਂ ਮਿਲਵੀਂ ਸੁਸਾਇਟੀ ਹੈ, ਤੇ ਸਪੈਸ਼ਲੀ ਜਿਹੜਾ ਸਟੂਡੈਂਟਸ ਬਹੁਤ ਜ਼ਿਆਦਾ ਬਿਨਾਂ ਕਿਸੇ ਵੈਟਿੰਗ ਤੋਂ, ਜਿਹੜਾ ਹੁਣ ਦੱਸਦੇ ਆ ਪਹੁੰਚੇ ਆ। ਵੀ ਲਗਭਗ ਹੂੰ। ਕੱਲੇ ਸਟੂਡੈਂਟ ਕਹਿ ਦੇਣਾ, ਮੇਰੇ ਖਿਆਲ ਨਾਲ ਉਹ ਹੋਊਗਾ ਵਿਜ਼ਟਰ ਵੀਜ਼ੇ 18 ਸਾਲ ਦੇ ਇਮੀਗ੍ਰੈਂਟਸ ਜਿਹੜੇ ਵੀ ਆਏ ਆ ਲੇਟਲੀ। ਵਿਜ਼ਿਟਰ ਵੀਜ਼ਾ ਜੀ, 18 ਸਾਲ ਦੇ ਕੱਲੇ ਜਵਾਕ ਦਾ ਵਿਜ਼ਿਟਰ ਵੀਜ਼ਾ 2020 ਤੱਕ, 2018 ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਹੂੰ, 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 ਹੂੰ। ਵੀ 2018 ਮਤਲਬ ਸੈਂਸ ਨਹੀਂ ਨਾ ਕੋਈ ਮੇਕ ਕਰਦੀ ਵੀ ਯਾਰ 18 ਸਾਲ ਦਾ ਇੱਕ ਮਿਡਲ ਕਲਾਸ ਦਾ ਜਵਾਕ ਹੈ, ਜਿਹੜਾ ਕਦੇ ਪਿੰਡੋਂ ਗਿਆ ਨਹੀਂਗਾ, ਉਹਦਾ ਵਿਜ਼ਟਰ ਵੀਜ਼ਾ ਲੱਗ ਰਿਹਾ ਵੀ ਯਾਰ ਮੈਂ ਕੈਨੇਡਾ ਘੁੰਮਣ ਆਉਣਾ ਹੈ। ਹੂੰ, 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 ਠੀਕ ਹੈ ਹੂੰ। ਨਾ। ਸੋ ਉਹ ਲੱਖਾਂ ਦੇ ਵਿੱਚ ਲੱਗੇ। ਸੋ ਉਹਦੇ ਵਿੱਚ ਤਾਂ ਕੋਈ ਐਡੀ ਖਾਸ ਵੈਟਿੰਗ ਵੀ ਨਹੀਂ ਹੁੰਦੀ ਸਟੂਡੈਂਟ ਦੇ, ਤਾਂ ਚਲੋ ਆਏ ਨਾ ਵੀ ਐਟਲੀਸਟ ਆਈਲੈਟਸ ਦਿੱਤਾ ਹੋਊਗਾ, ਫਿਰ ਵੀ ਕਿਤੇ ਐਡਮਿਸ਼ਨ ਉਹਨੇ ਲਈ ਹੈ। ਫਿਰ ਜਿਹੜੇ LMIਆਂ ਦੇ ਵਿੱਚ ਆਏ ਆ, ਉਹਦੇ ਕੋਈ ਪ੍ਰੋਸੈਸ ਹੋਇਆ ਹੀ ਨਹੀਂਗਾ, ਤੇ ਉਹਦੇ ਵਿੱਚ ਮੈਨੂੰ ਲੱਗਦਾ ਬਹੁਤਾਤ ਦੇ ਵਿੱਚ ਜਿਹੜੇ ਆਪਾਂ ਕਹਿ ਲਈਏ ਥੋੜੇ ਕ੍ਰਿਮੀਨਲ ਮਾਈਂਡ ਦੇ ਲੋਕੀ ਵੀ ਇੱਥੇ ਆ ਗਏ, ਤੇ ਉਹਦਾ ਇਹ ਅਸਰ ਹੈ। ਬਾਕੀ ਵੀ ਜਿਹੜੇ ਸਾਡੇ ਲੋਕਲ ਵੀ ਸਮੱਸਿਆਵਾਂ ਹੈਗੀਆਂ, ਸਾਰਾ ਜੇ ਆਪਾਂ ਕਹੀਏ ਵੀ ਬਾਹਰਲੇ ਬੰਦਿਆਂ ਦੇ ਦੋਸ਼ ਦੇਣਾ ਵੀ ਜਾਇਜ਼ ਨਹੀਂ ਹੈਗਾ। ਸਾਡੇ ਇੱਥੇ ਜਿਹੜਾ ਲੋਕਲੀ ਗਰੋਨ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਹੀ ਆ।
ਹੁਣ ਜਿਹੜਾ ਸਰੀ ਦੇ ਵਿੱਚ ਜਿਹੜਾ ਡਰੱਗ ਦਾ ਕੰਮ ਹੈ, ਉਹ ਤਾਂ ਸਾਰਾ ਇਮੀਗ੍ਰੈਂਟ ਨਹੀਂ ਕਰਦਾ, ਉਹ ਇੱਥੋਂ ਦੇ ਬੱਚੇ, ਜਿਹੜੇ ਇੱਥੋਂ ਦੇ ਜੰਪਲ ਬੱਚੇ ਵੀ ਕਈ ਡਰੱਗ ਤੇ ਗੈਂਗਸ ਦੇ ਵਿੱਚ ਇਨਵੋਲਡ ਹੈਗੇ ਆ। ਪਿੱਛੇ ਜੇ ਇੱਕ ਅਮਰੀਕਾ ਵਾਲਿਆਂ ਨੇ ਫੜਿਆ ਸੀ ਬਹੁਤ ਤਕੜਾ ਡਰੱਗ ਕਿੰਗਪਿਨ, ਕੈਨੇਡਾ ਜੀ ਦਾ, ਆਈ ਥਿੰਕ ਉਪਿੰਦਰ ਕੀ ਨਾਮ ਸੀਗਾ ਉਸਦਾ, ਉਹ ਵੀ ਆਪਣੀ ਜਿਹੜੀ ਆ ਅਫਸੋਸ ਦੇ ਨਾਲ ਹੁਣ ਆਪਣੀ ਕਮਿਊਨਿਟੀ ਵਾਲੇ ਇਹੋ ਜਿਹੇ ਕੰਮਾਂ ਦੇ ਵਿੱਚ ਵੀ ਗਾਂਹ ਨੂੰ ਜਿਹੜੇ ਉਹ ਹੋਏ ਪਏ ਆ। ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ ਫਸਟ ਡਿਗਰੀ ਦੇ ਜਿਹੜੇ ਕਤਲ ਦੇ ਜਿਹੜੇ ਚਾਰਜ ਆ ਉਹ ਇਸ ਜਿਹੜੇ ਸ਼ਾਹੀਲ ਆ ਉਸ ਦੇ ਉੱਤੇ ਲਾਏ ਗਏ ਹੈਗੇ ਆ। ਜਿੱਦਾਂ ਪਹਿਲਾਂ ਦੱਸਿਆ, ਉਹ ਦੂਜੇ 2 ਮੁੰਡੇ ਵੀ ਜਿਹੜੇ ਫੜੇ ਆ, ਗੁਰਜਸਪਾਲ ਸਿੰਘ ਉਹ ਵੀ 21 ਸਾਲਾਂ ਦੇ ਆ, ਜਿਹੜਾ ਅਮਨ ਜੀ ਤੇ ਜੀ ਦਿਗਵਿਜੇ। ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ 'ਚ, ਅਸੈਸੀਨੇਸ਼ਨ 'ਚ ਵੀ ਜਿਹੜੇ 4 ਮੁੰਡੇ ਆ ਉਹ 20-25 ਦੇ 20-25 ਸਾਲ ਗੇੜ ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ ਇਹ ਬਹੁਤ ਵੱਡੀ ਇੱਕ ਸਮੱਸਿਆ ਚੱਲ ਰਹੀ ਆ। ਪਾਲਤੂ ਬਣ ਕੇ ਜਿਹੜੇ ਇਹ ਜੋ ਕੰਮ ਕਰ ਰਹੇ ਆ ਨਾ, ਇਹ ਕੀ ਕਹਿੰਦੇ ਹੁੰਦੇ ਆ, ਹੱਥਾਂ ਦੀਆਂ ਦਿੱਤੀਆਂ ਬਾਈ ਦੰਦਾਂ ਨਾਲ ਨਹੀਂ ਖੁੱਲਦੀਆਂ। ਇਹ ਉਦਾਂ ਦੇ ਕਾਂਡਾਂ ਦੇ ਵਿੱਚ ਇਨਵੋਲਵ ਹੋ ਕੇ ਸਾਰਿਆਂ ਦੇ ਲਈ ਜਿਹੜੇ ਆ ਉਹ ਰਾਹ ਦੇ ਵਿੱਚ ਕੰਢੇ ਜਿਹੜੇ ਬੀਜ ਰਹੇ ਆ, ਕਿੱਲ ਜਿਹੜੇ ਉਹ ਸੁੱਟ ਰਹੇ ਆ। ਇਵੈਂਚੁਅਲੀ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਹੇਟ ਦਾ ਮਾਹੌਲ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹਰ ਇੱਕ ਪਾਸੇ ਹੀ ਆ, ਤੇ ਉਹਦੇ ਕਰਕੇ ਕਮਿਊਨਿਟੀਜ਼ ਆ ਉਹ ਫਿਰ ਬਦਨਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕਮਿਊਨਿਟੀਜ਼ ਨੂੰ ਵੀ ਸਟੈਂਡ ਲੈਣ ਦੀ ਜ਼ਰੂਰਤ ਆ ਵੀ ਭਾਈ ਇਹਨਾਂ ਬੰਦਿਆਂ ਦਾ ਸਾਡੀ ਕਮਿਊਨਿਟੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਇਹੋ ਜਿਹੇ ਬੰਦੇ ਤਾਂ ਅੰਦਰ ਹੀ ਰਹਿਣ ਤਾਂ ਚੰਗੀ ਗੱਲ ਆ। ਇਹਨਾਂ ਦਾ ਜਿਹੜਾ ਰਸਤੇ ਵਿੱਚ ਕਮਿਊਨਿਟੀ ਕੋਈ ਸ਼ਾਦੀ ਨਹੀਂ ਭਰਦੀ ਇਹਨਾਂ ਦੀ ਵੀ ਹਾਂ ਵੀ ਇਹ ਕੋਈ ਚੰਗੇ ਬੰਦੇ ਸੀਗੇ ਵੀ ਜਾਂ ਇਦਾਂ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦੇਖੋ ਗੁਰਜਸਪਾਲ ਸਿੰਘ ਜਿਹੜੀਆਂ ਚੱਲ ਰਹੀਆਂ ਆ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦਾ। ਜਾਂਦੇ ਜਾਂਦੇ ਜੇ ਕੋਈ ਹੋਰ ਚਰਚਾ ਜਾਂ ਜੇ ਕੋਈ ਟੌਪਿਕ ਗੁਰਜਸਪਾਲ ਸਿੰਘ ਤੁਸੀਂ ਜੇ ਕੋਈ ਸ਼ੇਅਰ ਕਰਨਾ ਚਾਹੁੰਦੇ? ਹਾਂਜੀ, ਮੈਂ ਜਾਂਦੇ ਜਾਂਦੇ ਦੇਖੋ ਇਹਦਾ ਕੈਨੇਡਾ ਨਾਲ ਤਾਂ ਸੰਬੰਧ ਨਹੀਂ ਹੈਗਾ, ਪਰ ਹਿਊਮੈਨਿਟੀ ਨਾਲ ਸੰਬੰਧ ਹੈਗਾ। ਜਿਹੜਾ ਗਾਜ਼ਾ ਦੇ ਵਿੱਚ ਜਿਹੜਾ ਆਪਾਂ ਆਲਮੋਸਟ ਉਹਨੂੰ ਜੈਨੋਸਾਈਡ ਹੀ ਕਹਿ ਸਕਦੇ, ਜਿਹੜਾ ਚੱਲ ਰਿਹਾ ਆਲਮੋਸਟ ਕੀ ਕਹਿ ਹੀ ਸਕਦੇ ਆ, ਹੋ ਹੀ ਰਿਹਾ ਜੀ ਬਿਲਕੁਲ ਜੈਨੋਸਾਈਡ ਹੋ ਰਿਹਾ। ਜਿਹੜਾ ਫੂਡ ਏਡ ਤੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ, ਉਹ ਬੜੀ ਦੁਖਦਾਈ ਸਾਰਾ ਚੱਲ ਰਿਹਾ। ਉਹਦੇ ਵਿੱਚ ਇੱਕ ਥੋੜੀ ਜਿਹੀ ਅੱਜ ਮੈਨੂੰ ਇੱਕ ਖਬਰ ਮੈਂ ਪੜ੍ਹੀ ਵੀ, ਜਿਹੜਾ ਮੈਨੂੰ ਲੱਗਦਾ ਵੀ ਜਿਹਦੇ ਨਾਲ ਫਰਕ ਪੈ ਸਕਦਾ। ਫਰਾਂਸ ਨੇ ਕਿਹਾ ਵੀ ਉਹ ਸਤੰਬਰ ਦੇ ਵਿੱਚ ਜਿਹੜੀ ਪੈਲਸਟੀਨੀਅਨ ਸਟੇਟ ਹੈਗੀ ਆ ਉਹਨੂੰ ਰੈਕਗਨਾਈਜ਼ ਕਰ ਲੈਣਗੇ। ਸੋ ਇਹ ਮਸਲਾ ਬਹੁਤ ਪੁਰਾਣਾ ਹੈ, ਜਿਹੜਾ 2 ਸਟੇਟ ਸੋਲਿਊਸ਼ਨ ਦਾ ਵੀ, ਇਜ਼ਰਾਈਲ ਤੇ ਫਲਸਤੀਨ 2 ਅੱਡ-ਅੱਡ ਸਟੇਟਾਂ, ਸੋਵਰਨ ਸਟੇਟਾਂ ਪੈਰਲਲੀ ਐਗਜ਼ਿਸਟ ਕਰਨ। ਉਹਦਾ ਫਰੇਮਵਰਕ ਕੀ ਹੋਊਗਾ ਜਾਂ ਉਹ ਹਜੇ ਕੋਈ ਡਿਸਾਈਡਡ ਨਹੀਂਗਾ। ਪਹਿਲਾਂ ਡੀਲਾਂ ਹੋਈਆਂ ਨੇ ਪਰ ਕਦੇ ਕੋਈ ਸਿਰੇ ਨਹੀਂ ਚੜੀ। ਜਿਹੜੇ ਪੈਲਸਟੀਨੀਅਨ ਕਹਿੰਦੇ ਆ ਵੀ ਇਜ਼ਰਾਈਲ ਕੋਈ ਡੀਲ ਸਿਰੇ ਨਹੀਂ ਚੜਨ ਦਿੰਦਾ। ਜਿਹੜਾ ਇਜ਼ਰਾਈਲੀ ਪ੍ਰੋਪੇਗੈਂਡਾ ਮਸ਼ੀਨ ਹੈ ਉਹ ਹਮੇਸ਼ਾ ਇਹ ਕਹਿੰਦੀ ਹੈ ਵੀ ਹਾਂ ਹਮਾਸ ਨੇ ਜਾਂ ਈਰਾਨ ਨੇ ਜਾਂ ਫਲਸਤੀਨ ਦੇ ਲੋਕਾਂ ਨੇ ਇਹ ਡੀਲ ਸਿਰੇ ਨਹੀਂ ਚੜਨ ਦਿੱਤੀ। ਪਰ ਜਿਹੜੀ ਪੈਲਸਟੀਨੀਅਨ ਸਟੇਟ ਹੈ ਉਹ ਅੱਜ ਤੱਕ ਕਿਸੇ ਵੀ ਵੱਡੇ ਵੈਸਟਰਨ ਪਾਵਰ ਨੇ ਰਿਕਗਨਾਈਜ਼ ਵੀ ਨਹੀਂ ਕੀਤੀ। ਕੈਨੇਡਾ, ਇੰਗਲੈਂਡ, ਯੂਰਪ ਸਾਰੇ ਇਸ ਚੀਜ਼ ਦੇ ਹੱਕ ਵਿੱਚ ਹੈਗੇ ਆ। ਅਮਰੀਕਾ ਤਾਂ ਬਿਲਕੁਲ ਹੱਕ ਦੇ ਵਿੱਚ ਵੀ ਨਹੀਂ ਹੈਗਾ। ਅਮਰੀਕਾ ਤੇ ਇਜ਼ਰਾਈਲ ਤਾਂ ਬਿਲਕੁਲ ਐਨ ਸਕੇ ਭਾਈਆਂ ਵਾਂਗੂ ਇਸ ਮਸਲੇ ਦੇ ਉੱਤੇ ਖੜਦੇ ਆ ਵੀ ਇਸ ਗੱਲ ਦਾ ਕੋਈ ਮਤਲਬ ਹੀ ਨਹੀਂਗਾ। ਪਰ ਜਿਹੜੇ ਬਾਕੀ ਜਿਹੜਾ ਵੈਸਟਰਨ ਮੁਲਕ ਹੈਗੇ ਆ, ਜਿਹਦੇ ਵਿੱਚ ਕੈਨੇਡਾ ਹੈ, ਫਰਾਂਸ ਹੈ, ਯੂਰਪ ਹੈ ਸਾਰਾ, ਜਰਮਨੀ, ਇਟਲੀ, ਸਪੇਨ, ਇੰਗਲੈਂਡ, ਆਇਰਲੈਂਡ, ਉਹ ਕਹਿੰਦੇ ਆ ਵੀ ਹਾਂ ਜੇ ਕੁਛ ਹੁੰਦਾ ਤਾਂ ਅਸੀਂ ਪੈਲਸਟੀਨੀਅਨ ਸਟੇਟ ਨੂੰ ਰੈਕਗਨਾਈਜ਼ ਕਰਾਂਗੇ। ਤਾਂ ਉਹਦੇ ਵਿੱਚ ਜਿਹੜਾ ਮੈਨੂੰ ਇਹ ਬੜੀ ਲੱਗਿਆ ਵੀ ਇਹ ਇੱਕ ਠੰਡੀ ਹਵਾ ਦਾ ਬੁੱਲ ਹੈ ਜਿਹੜਾ ਫਰਾਂਸ ਵੱਲੋਂ ਆਇਆ ਵੀ ਯਾਰ ਪੈਲਸਟੀਨੀਅਨ ਸਟੇਟ ਨੂੰ ਕਹਿੰਦੇ ਵੀ ਅਸੀਂ ਸਤੰਬਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਅਸੀਂ ਰੈਕਗਨਾਈਜ਼ ਕਰ ਦੇਣਾ। ਹੁਣ ਆਸ ਇਹ ਹੈ ਵੀ ਇਹਦੇ ਮਗਰ ਲੱਗ ਕੇ, ਕਿਉਂਕਿ ਫਰਾਂਸ ਤੇ ਕੈਨੇਡਾ ਬਹੁਤ ਤਕੜੇ ਭਾਈਵਾਲ ਹੈ, ਕੈਨੇਡਾ ਵੀ ਰਾਈਟ ਵੇ ਹੀ ਇਦਾਂ ਦੇ ਕਦਮ ਚੁੱਕੇਗਾ ਤੇ ਇੰਗਲੈਂਡ ਵੀ। ਸੋ ਉਸ ਪਾਸੇ ਨੂੰ ਗੱਲ ਤੁਰ ਪਵੇ। ਤੇ ਫਰਾਂਸ ਨੇ ਵੀ ਇਹੀ ਗੱਲ ਕਹੀ ਹੈ ਵੀ ਸਾਨੂੰ ਲੱਗਦਾ ਵੀ ਜੇ ਅਸੀਂ ਉਹਨੂੰ ਰੈਕਗਨਾਈਜ਼ ਕਰ ਲਾਂਗੇ ਤੇ ਉਹਨਾਂ ਨੂੰ ਏਦਾਂ ਦੇ ਅਧਿਕਾਰ ਮਿਲ ਜਾਣਗੇ ਜਿਹਦੇ ਨਾਲ ਜਿਹੜੀ ਇਹ ਵਾਇਲੈਂਸ ਦਾ ਜਿਹੜਾ ਦੌਰ ਹੈਗਾ ਉਹਨੂੰ ਉਹਦੇ ਤੇ ਨੱਥ ਪਾਈ ਜਾ ਸਕੇ ਜਾਂ ਉਹਨੂੰ ਰੋਕਿਆ ਜਾ ਸਕੇ। ਸੋ ਆਸ ਹੈਗੀ ਆ ਵੀ ਜੇ ਏਦਾਂ ਹੋ ਜਾਵੇ ਤਾਂ ਐਟਲੀਸਟ ਜਿਹੜੀ ਉੱਥੇ ਉਸ ਖਿੱਤੇ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਕਤਲੇਆਮ ਜਿਹੜਾ ਹੋ ਰਿਹਾ ਉਹ ਰੁਕ ਸਕੇ। ਤੇ 20,000 ਤੋਂ ਉੱਤੇ ਬੱਚਾ ਮਰ ਚੁੱਕਿਆ ਜੀ ਗਾਜ਼ਾ 'ਚ, 20,000 ਤੇ ਕੁੱਲ 55,000 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਜੀ। ਸੋ 800 ਬੰਦਾ ਪਿਛਲੇ 3 ਦਿਨਾਂ ਦੇ ਵਿੱਚ, ਸਿਰਫ 4 ਦਿਨਾਂ ਦੇ ਵਿੱਚ ਜਿਹੜੇ ਖਾਣਾ ਲੈਣ ਗਏ, ਨਿਹੱਥੇ ਬੰਦੇ ਸਿਰਫ ਫੂਡ ਏਡ ਲੈਣ ਗਏ, ਉਹ ਮਾਰ ਦਿੱਤੇ ਗਏ।
ਸੋ ਜੀ। ਤੁਸੀਂ ਤੁਹਾਡੀ ਗੱਲ ਬਿਲਕੁਲ ਉਹ ਸਹੀ ਹੈ ਵੀ ਉਹ ਜੈਨੋਸਾਈਡ ਹੀ ਚੱਲ ਰਿਹਾ ਜੀ ਉਹ। ਤੇ ਮੈਨੂੰ ਜੀ। ਲੱਗਦਾ ਵੀ ਜਿਹੜੀ ਇਹ ਖਬਰ ਹੈ ਵੀ ਇਹਦੇ ਨਾਲ ਚਲੋ ਥੋੜੀ ਆਸ ਬੰਦੀ ਹੈ ਤੇ ਜਿਹੜੇ ਹੋਰ ਮੁਲਕ ਵੀ ਇਸ ਪਾਸੇ ਨੂੰ ਤੁਰਨ, ਇਜ਼ਰਾਈਲ ਤੇ ਇਹ ਅਮਰੀਕਾ ਡਿਪੈਂਡ ਤੇ ਕਰਦਾ ਆਈ ਥਿੰਕ ਗੁਰਜਸਪਾਲ, ਮੈਨੂੰ ਥੋੜਾ ਜਿਹਾ ਸ਼ੱਕ ਇਸ ਲਈ ਆ ਕਿਉਂਕਿ ਇਸ ਪਾਲਿਸੀਜ਼ ਨੂੰ ਲੈ ਕੇ ਅਮਰੀਕਾ ਵੱਲ ਬਹੁਤ ਜ਼ਿਆਦਾ ਦੇਖਿਆ ਜਾਂਦਾ। ਲੇਟੈਸਟ ਇੱਕ ਉਦਾਹਰਨ ਸੀਗੀ ਵੈਨੇਜ਼ੁਏਲਾ ਦੀ। ਵੈਨੇਜ਼ੁਏਲਾ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀ, ਉਸ ਨੂੰ ਮਾਨਤਾ ਦੇ ਦਿੱਤੀ ਗਈ ਸੀ ਵੈਸਟ ਦੇ ਬਹੁਤ ਸਾਰੇ ਮੁਲਕਾਂ ਦੇ ਦੁਆਰਾ, ਪ੍ਰੈਜ਼ੀਡੈਂਟ ਦੀ। ਐਡਵਾਰਡੋ ਜੀ ਸ਼ਾਇਦ ਉਹਨਾਂ ਦਾ ਨਾਂ ਸੀਗਾ, ਪਰ ਅਗਲੇ ਮਡੋਰੋ ਨੇ ਚੱਲਣ ਨਹੀਂ ਦਿੱਤੀ ਉੱਥੇ। ਸੋ ਇਹ ਸਪਸ਼ਟਤਾ ਦੇ ਨਾਲ ਕਹਿਣਾ, ਹਾਂ ਜਿੱਦਾਂ ਤੁਸੀਂ ਕਿਹਾ ਵੀ ਠੰਡੀ ਹਵਾ ਦਾ ਬੁੱਲਾ ਜ਼ਰੂਰ ਆ, ਪਰ ਹਾਂਜੀ ਭਵਿੱਖ ਦੇ ਗਰਭ ਦੇ ਵਿੱਚ ਕੀ ਆ ਅਸਲ 'ਚ ਉੱਥੇ ਇਹ ਟੂ ਸਟੇਟ ਸੋਲਿਊਸ਼ਨ ਅਮਰੀਕਾ ਤੋਂ ਆਵਾਜ਼ ਤਾਂ ਆਉਂਦੀ ਰਹਿੰਦੀ ਟੂ ਸਟੇਟ ਸੋਲਿਊਸ਼ਨ ਦੀ, ਪਰ ਉਹ ਦਿੰਦਾ ਕੋਈ ਨਹੀਂ ਨਾ ਵੀ ਅਸਲ 'ਚ ਹਾਂਜੀ ਹਾਂ, ਨਹੀਂ ਹੋਊਗਾ ਜਿਹੜਾ ਕੀ। ਅਮਰੀਕਾ ਦੇ ਵੀ ਜਿਹੜੇ ਲੋਕੀ ਹੈਗੇ ਆ ਜੀ, ਮੈਨੂੰ ਲੱਗਦਾ ਹੁਣ ਇਸ ਗੱਲ ਦੀ ਕਿ ਜਿਹੜਾ ਅਮਰੀਕਨ ਮੀਡੀਆ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਆਵਾਜ਼ ਉੱਠ ਰਹੀ ਹੈ। ਜਿਹੜਾ ਪ੍ਰੋਗਰੈਸਿਵ ਜਿਹੜੇ ਹੈਗੇ ਆ ਅਮਰੀਕਾ ਦੇ, ਜਾਂ ਈਵਨ ਜਿਹੜਾ ਆਪਾਂ ਕਹਿ ਲਈਏ ਜਿਹੜਾ ਮਾਗਾ ਬੇਸ ਹੈ, ਉਹ ਟੂ ਰਾਈਟ ਸਟੇਟ ਵਿੰਗਰਸ ਸੋਲਿਊਸ਼ਨ ਦੇ ਵੀ। ਹੱਕ 'ਚ ਨਹੀਂ ਹੈਗਾ, ਪਰ ਉਹ ਐਟਲੀਸਟ ਉਹ ਵੀ ਇਹ ਗੱਲ ਤਾਂ ਕਹਿ ਰਹੇ ਆ ਵੀ ਇਜ਼ਰਾਈਲ ਨੂੰ ਉੱਥੇ ਜਿਹੜਾ ਕਤਲੇਆਮ ਰੋਕਣਾ ਚਾਹੀਦਾ, ਅਮਰੀਕਾ ਨੂੰ ਇਜ਼ਰਾਈਲ ਦੀ ਸਪੋਰਟ ਬੰਦ ਕਰਨੀ ਚਾਹੀਦੀ ਹੈ। ਪੈਸੇ ਦੇਣੇ ਬੰਦ ਕਰੋ, ਸਾਡੇ ਕੀ ਉਹ- ਲੱਗਦੇ ਆ। ਹਾਂਜੀ ਹਾਂ। ਸੋ ਯਾ ਦੇਖੋ ਉਹ ਗੱਲ ਵੀ ਜੇ ਹੁੰਦੀ ਹੈ ਤੇ ਅਮਰੀਕਾ ਤੇ ਉਹ ਪ੍ਰੈਸ਼ਰ ਮਾਊਂਟ ਹੁੰਦਾ ਤੇ ਬਾਕੀ ਸਾਰੇ ਮੁਲਕ ਕਰਦੇ ਆ, ਤਾਂ ਹੋ ਸਕਦਾ ਵੀ ਇੱਧਰ ਨੂੰ ਕੁਛ ਪਰ ਪੋਜ਼ਿਟਿਵ ਉਹਦਾ ਹੀ ਕਰਨ। ਇੱਕ ਹੋਰ ਐਗਜ਼ਾਮਪਲ ਗੁਰਜਸਪਾਲ ਦੇ ਦਈਏ। ਦੇਖੋ ਪਤਾ ਕੀ ਆ, ਆਪਾਂ ਇਹ ਨਾ ਕਹੀਏ ਵੀ ਲੋਕਾਂ ਨੂੰ ਲੱਗੇ ਵੀ ਹੁਣ ਸਭ ਕੁਝ ਸੈੱਟ ਹੋ ਜਾਣਾ, ਪਰ ਰਿਐਲਿਟੀ ਤੋਂ ਵਾਕਿਫ ਰਹਿਣਾ ਚਾਹੀਦਾ। ਯੂਕਰੇਨ ਦੇ ਪੈਸੇ ਘੱਲੇ ਜਾਂਦੇ ਸੀ, ਕਿੱਦਾਂ ਉਲਟ ਸੀਗਾ ਮਾਗਾ ਬੇਸ, ਜੀ ਰਾਈਟ? ਈਵਨ ਟਰੰਪ ਹੁਣੀ ਖੁਦ ਵੀ ਜਿਹੜੇ ਉਹ ਸੀਗੇ ਵੀ ਇਦਾਂ ਹੈ, ਉਦਾਂ ਹੈ, ਇਹ ਹੈ, ਉਹ ਹੈ। ਫਿਰ ਦੁਬਾਰਾ ਮਨੀ ਘੱਲਣੀ ਸ਼ੁਰੂ ਹੋ ਗਈ, ਫਿਰ ਦੁਬਾਰਾ ਉੱਥੇ ਹਥਿਆਰ ਜਾਣੇ ਜਿਹੜੇ ਉਹ ਸ਼ੁਰੂ ਹੋ ਗਏ। ਜੀ ਸੋ ਇਹ ਜੀ ਜੀ ਸਮਾਂ ਪਾ ਕੇ ਪਤਾ ਨਹੀਂ ਕੀ ਜਿਹੜਾ ਨਹੀਂ ਉਹ ਹੋਣਾ। ਬਿਲਕੁਲ ਜੀ, ਦੇਖੋ ਇਹ ਤਾਂ ਆਪਾਂ ਮੈਂ ਤਾਂ ਗੱਲ ਕਰ ਰਿਹਾ ਵੀ ਆਪਾਂ ਐਵੇਂ ਝੂਠੀ ਆਸ ਉਹਨਾਂ ਲੋਕਾਂ ਨੂੰ ਬੱਝੇ ਵੀ ਹਾਂ ਵੀ ਹੁਣ ਸਭ ਕੁਝ ਸੈੱਟ ਹੋ ਜਾਣਾ, ਪਰ ਰਿਐਲਿਟੀ ਵੀ ਹਾਂਜੀ ਨਾਲ ਉਹ ਤੋਂ ਵੀ ਆਪਾਂ ਵਾਕਿਫ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ। ਪੈਰਲਲਸ ਆ ਦੋਨੋਂ, ਹੋ ਜਾਵੇ ਅਸੀਂ ਚਾਹੁੰਦੇ ਆ ਵੀ ਉਹ ਚੀਜ਼ ਜਿਹੜੀ ਜੀ ਹੋ ਜਾਵੇ, ਕਤਲੇਆਮ ਰੁਕ ਜਾਵੇ, ਪਰ ਨਾਲ ਦੇ ਨਾਲ ਰਿਐਲਿਟੀ ਤੋਂ ਵੀ ਆਪਾਂ ਵਾਕਿਫ ਰਹੀਏ ਜੀ ਜੀ। ਬਿਲਕੁਲ। ਜੀ। ਤੇ ਚਲੀਏ ਜੀ ਫਿਰ ਹੁਣ ਆਪਾਂ ਗੁਰਜਸਪਾਲ ਸਿੰਘ, ਸਮਾਂ ਹੋ ਗਿਆ ਸਮਾਪਤ। ਤੇ ਮਿਹਰਬਾਨੀ, ਸ਼ੁਕਰੀਆ, ਕਰਦੇ ਆ ਫਿਰ ਗੱਲਬਾਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।